ਜਿਹੜੇ ਸਿੱਖ ਜਾਂ ਜਿਹੜੇ ਗੈਰ ਸਿੱਖ, ਜਿਹੜੇ ਪੰਜਾਬੀ ਜਾਂ ਗੈਰ ਪੰਜਾਬੀ, ਜਿਹੜੇ ਭਾਰਤੀ ਜਾਂ ਗੈਰ ਭਾਰਤੀ, ਇਹ ਝੂਠ ਬੋਲਦੇ ਆ ਕਿ ਜੀ ਮੋਦੀ ਨੂੰ ਨਹੀਂ ਪਤਾ ਹੋਣਾ ਜਾਂ ਜੀ ਫਲਾਣੇ ਨੂੰ ਪਤਾ ਹੋਊ, ਫਲਾਣੇ ਨੂੰ ਨਹੀਂ ਪਤਾ ਹੋਣਾ। ਇਹ ਕੋਈ ਉਹਨਾਂ ਦੇ ਦਿਮਾਗ 'ਚ ਨੁਕਸਦਾ ਹੋ ਸਕਦਾ, ਪਰ ਸੱਚਾਈ ਇਹ ਆ ਕਿ ਸਭ ਨੂੰ ਇਹਨਾਂ ਨੂੰ ਪਤਾ ਸੀ ਕਿ ਸਿੱਖਾਂ ਦੇ ਕਤਲ ਕਿਵੇਂ ਹੋ ਰਹੇ ਆ, ਕੌਣ ਕਰਵਾ ਰਿਹਾ। ਅਗਲਿਆਂ ਦਾ ਧਰਮ ਇਹ ਸਿਖਾਉਂਦਾ ਵੀ ਕੁੱਤੇ ਤੋਂ ਕੁੱਤਾ ਕੰਮ ਕਰੋ ਪਰ ਮੰਨੋ ਕਦੇ ਨਾ, ਕਦੇ ਵੀ ਮੰਨਣਾ ਨਹੀਂ ਹੈ। ਉਹ ਸਿੱਖ ਕੌਮ ਹੀ ਆ ਜਿਹੜੀ ਐਲਾਨੀਆਂ ਤੌਰ ਤੇ ਜ਼ਿੰਮੇਵਾਰੀਆਂ ਲੈਂਦੀ ਆ ਕਿ ਹਾਂ ਅਸੀਂ ਇੰਦਰਾ ਨੂੰ ਸੋਧਿਆ ਸੀ, ਹਾਂ ਅਸੀਂ ਵੈਦਿਆਂ ਨੂੰ ਸੋਧਿਆ। ਕੈਨੇਡਾ ਵਰਗੇ ਮੁਲਕ ਪਿੱਟਦੇ ਫਿਰਦੇ ਆ ਤੁਹਾਡੇ ਪ੍ਰਧਾਨ ਮੰਤਰੀ ਸਿੱਖਾਂ ਦੇ ਕਤਲਾਂ ਦੇ ਵਿੱਚ ਸ਼ਾਮਲ ਨੇ, ਤੇ ਸਾਡੇ ਇੱਥੇ ਕਹਿੰਦੇ ਫਿਰਦੇ ਆ ਮੋਦੀ ਸਾਹਿਬ ਵਰਗਾ ਬੰਦਾ ਕਿਤੇ ਲੱਭਣਾ। ਹੁਣ ਇਹਨਾਂ ਨੇ ਉਹ ਛੁਣਛੁਣਾ ਫੜਿਆ ਹੋਇਆ, ਜੇਲ੍ਹਾਂ ਤੋਂ ਨਜ਼ਰਬੰਦ ਛੁਡਾਵਾਂਗੇ ਇਹ ਕਹਿ ਕੇ ਉਹ ਨਿਤ ਨਵੇਂ ਤੋਂ ਨਵਾਂ ਟੰਗੀ ਜਾਂਦੇ ਨੇ। ਇਹੋ ਜਿਹਾ ਕੜਮ ਚੌਧਰੀ 3600 ਇੱਥੇ ਲੀਡਰੀਆਂ ਘੋਟਦੇ ਫਿਰਦੇ ਆ, ਜਿਨ੍ਹਾਂ ਨੂੰ ਇਹ ਆਸ ਆ ਕਿ ਸਾਡੇ ਕਹਿਣ ਦੇ ਉੱਤੇ ਕੰਮ ਹੋ ਜਾਣ। ਬਹੁ ਗਿਣਤੀ ਹਿੰਦੂ ਭਾਈਚਾਰਾ ਉਹਨੂੰ ਇਸ ਗੱਲ ਦੀ ਬੜੀ ਕੌੜ ਆ ਕਿ ਆ ਜਿਹੜੇ ਸਿੱਖ ਨੇ ਇਹਨਾਂ ਕੋਲੇ ਕਿੱਡਾ ਮਹਾਨ ਫਲਸਫਾ। ਇਹ ਲੋਕ ਕਿੰਨੇ ਗਲਤ, ਕਿੰਨੇ ਮਾੜੇ, ਕਿੰਨੇ ਅਜੀਬੋ ਗਰੀਬ ਹਿੰਦੂ ਭਾਈਚਾਰੇ ਦੇ ਨੇ, ਜਿਨ੍ਹਾਂ ਨੂੰ ਇਸ ਗੱਲ ਤੇ ਫਖਰ ਹੋਣਾ ਚਾਹੀਦਾ ਕਿ ਅਸੀਂ ਛੱਡੀਏ ਇਹ ਜਿਹਾ ਮਾੜਾ ਹਿੰਦੂ ਧਰਮ ਤੇ ਸਿੱਖ ਬਣ ਜਾਈਏ ਜੇ ਉੱਥੇ ਚੰਗਿਆਈਆਂ ਨੇ। ਹਰ ਇੱਕ ਸਿੱਖ ਦੀ, ਹਾਲਾਂਕਿ ਉਹ ਆਪਦਾ ਧਰਮ ਤਿਆਗ ਕੇ ਸਿੱਖ ਛੱਡ ਚੁੱਕਿਆ, ਸਿੱਖੀ ਦੇ ਲੇਖੇ ਲੱਗੇ ਆ, ਇਹ ਉਹਦੀ ਪਿਛਲੀ ਜਾਤ ਗੋਤ ਲੱਭ ਕੇ ਉਹਨੂੰ ਹਿੰਦੂ ਸਾਬਤ ਕਰਨ ਤੇ ਲੱਕ ਬੰਨੀ ਰੱਖ। ਗੁਰੂ ਸਾਹਿਬਾਨ ਨੂੰ ਨਹੀਂ ਬਖਸ਼ਦੇ। ਤੇ ਇਸ ਤਰੀਕੇ ਵਿੱਚ ਜਿਹੜੇ ਸਾਡੇ ਸਿੱਖ ਕੌਮ ਦੇ ਨਾਇਕ ਨੇ ਉਹਨਾਂ ਦੇ ਉੱਤੇ ਜ਼ਿਆਦਾ ਹੀ ਅੱਖ ਰੱਖਦੇ ਆ ਹਰੇਕ, ਚਾਹੇ ਉਹ ਬਾਬਾ ਬੰਦਾ ਸਿੰਘ ਬਹਾਦਰ ਹੋਵੇ, ਚਾਹੇ ਉਹ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਹੋਵੇ, ਚਾਹੇ ਕੋਈ ਹੋਰ ਹੋਵੇ, ਉਹਨਾਂ ਸਾਰਿਆਂ ਦੇ ਪਿੱਛੇ ਨੂੰ ਤੁਰ ਪੈਣਗੇ ਜੀ ਤਾਂ ਫਲਾਨੇ ਦਾ ਹਿੰਦੂਆਂ ਚੋਂ ਹੀ ਸੀ ਨਾ। ਫਿਰ ਦਿੱਲੀ ਦਰਬਾਰ, ਹਿੰਦੂ ਤਵੀ ਫੋਰਸਾਂ, ਭਾਰਤੀ ਨਿਜ਼ਾਮ, ਨਾਗਪੁਰ ਵਾਲੇ ਬਾਈ ਜੀ ਇਹੋ ਜਿਹਾ ਹੈ, ਬਾੜੇ ਨਹੀਂ ਤਾਂ 2000 ਕੰਮ ਕਰ ਸਕਦੇ ਆ ਜਿਹਦੇ ਨਾਲ ਸਿੱਖ ਮਨਾਂ ਦੇ ਵਿੱਚ ਬੀਜੇਪੀ ਦਾ, ਭਗਵੇਂ ਬ੍ਰਿਗੇਡ ਦਾ ਜਿਹੜਾ ਪੱਖ ਆ ਉਹ ਮਜ਼ਬੂਤ ਹੋ ਜਾਊ। ਜਦੋਂ ਉਹਨਾਂ ਦਾ ਪੱਖ ਮਜ਼ਬੂਤ ਹੋ ਗਿਆ ਉਦੋਂ ਫਿਰ ਪੰਥਕ ਸੋਚ ਦਾ ਘਾਣ ਕਰਨਾ ਉਹਨਾਂ ਲਈ ਸੌਖਾ, ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣਾ ਸੌਖਾ। ਅਸੀਂ ਆਪਦੀ ਕੌਮ ਨੂੰ ਬਚਾਉਣ ਲਈ ਕਿ ਹਿੰਦੂਤਵ ਦੇ ਲੇਖੇ ਲੱਗ ਨਾ ਜਾਈਏ, ਹਿੰਦੂਤਵ ਦੇ ਜਾਲ 'ਚ ਨਾ ਫਸ ਜਾਈਏ। ਜੇ ਆਪਦੀ ਡੁਬਡੁਬੀ ਖੜਕਾਉਂਦੇ ਆ ਤਾਂ ਕੀ ਮਾੜਾ। ਅਸੀਂ ਨਹੀਂ ਕਹਿੰਦੇ ਕਿ ਅਸੀਂ ਖਾਲਿਸਤਾਨ ਲੈ ਕੇ ਦੇ ਕੇ ਜਾਵਾਂਗੇ, ਅਸੀਂ ਨਹੀਂ ਦਾਅਵਾ ਕਰਦੇ ਕਿ ਅਸੀਂ ਸਾਰੇ ਸਿੱਖਾਂ ਦੇ ਮਸਲੇ ਹੱਲ ਕਰ ਦੇਵਾਂਗੇ, ਪਰ ਸਾਡਾ ਜ਼ਿਕਰ ਉਹਨਾਂ 'ਚ ਆਊਗਾ ਜਿਨ੍ਹਾਂ ਨੇ ਪੰਥ ਨੂੰ ਬਚਾਉਣ ਲਈ ਆਪਦਾ ਯੋਗਦਾਨ ਪਾਇਆ। ਜੇ ਆਪਦੇ ਧਰਮ ਨੂੰ, ਆਪਦੀ ਬੋਲੀ ਨੂੰ, ਆਪਦੇ ਸੱਭਿਆਚਾਰ ਨੂੰ, ਆਪਦੇ ਲੋਕਾਂ ਨੂੰ ਬਚਾਉਣਾ ਗੁਨਾਹ ਹੁੰਦਾ ਤਾਂ ਅਸੀਂ ਗੁਨਾਹਗਾਰ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਕੁਮਾਰ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਅੱਜ ਭਾਰਤ ਦੇ ਅਖਬਾਰਾਂ 'ਚ ਇੱਕ ਖਬਰ ਛਪੀ ਹੈ ਕਿ ਕੈਨੇਡਾ ਦੇ ਵਿੱਚ ਜਿਹੜਾ ਜਥੇਦਾਰ ਹਰਦੀਪ ਸਿੰਘ ਨਿੱਜਰ ਦਾ ਕਤਲ ਹੈ, ਇਹਦੇ ਬਾਰੇ ਹੁਣ ਗੱਲ ਇਹ ਆਈ ਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਪਹਿਲਾਂ ਪਤਾ ਸੀ ਤੇ ਇਹ ਦਾਅਵਾ ਕੈਨੇਡਾ ਦੀ ਸੁਰੱਖਿਆ ਏਜੰਸੀ ਨੇ ਕੀਤਾ। ਇਹਦੇ ਤੋਂ ਪਹਿਲਾਂ ਆਪਾਂ ਨੂੰ ਪਤਾ ਕਿ ਇਸ ਮਾਮਲੇ ਵਿੱਚ NSA ਦਾ ਜਿਹੜਾ ਹੈਡ ਆ ਮਿਸਟਰ ਡੋਭਾਲ ਤੇ ਭਾਰਤੀ ਖੁਫੀਆ ਏਜੰਸੀਆਂ, ਅਮਿਤ ਸ਼ਾਹ, ਕੇਂਦਰੀ ਵਿਦੇਸ਼ ਮੰਤਰੀ, ਇਹਨਾਂ ਸਾਰਿਆਂ ਦੇ ਨਾਂ ਪਹਿਲਾਂ ਹੀ ਆ ਚੁੱਕੇ ਆ। ਤੇ ਅੱਜ ਇਹ ਚਰਚਾ ਛਿੜੀ ਹੋਈ ਆ ਕਿ ਜਥੇਦਾਰ ਨਿੱਜਰ ਦਾ ਜਿਹੜਾ ਕਤਲ ਉਹਦੇ ਲਈ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਵੀ ਪੂਰੀ ਤਰ੍ਹਾਂ ਪਤਾ ਸੀ। ਇਹ ਟੋਟਿਆਂ ਜਿਹੇ 'ਚ ਭਾਵੇਂ ਗੱਲ ਆ ਰਹੀ ਆ, ਪਰ ਸਾਡੀ ਜਿਹੜੀ ਆਮ ਸਾਡੇ ਭਾਈਚਾਰੇ ਦੀ, ਕੌਮ ਦੀ ਮਾਨਸਿਕਤਾ ਬਣੀ ਹੋਈ ਹੈ, ਉਹਦੇ ਵਿੱਚ ਤਾਂ ਸਾਰਿਆਂ ਨੂੰ ਪਹਿਲਾਂ ਹੀ ਪਤਾ ਕਿ ਭਾਰਤੀ ਹਕੂਮਤ ਦਾ ਇਹ ਪੂਰਾ ਪੱਕਾ ਇੱਕ ਫੈਸਲਾ ਹੈ ਕਿ ਜਿਹੜੇ ਵੀ ਸਿੱਖ ਸਾਰੇ ਸੰਸਾਰ ਦੇ ਵਿੱਚ, ਚਾਹੇ ਉਹ ਕਿਸੇ ਵੀ ਮੁਲਕ ਵਿੱਚ ਹੋਣ, ਜਿਹੜੇ ਪੰਥ ਦੀ, ਕੌਮ ਦੀ ਚੜ੍ਹਦੀ ਕਲਾ ਲੋਚਦੇ ਆ ਉਹ ਛੱਡਣੇ। ਤੇ ਇਹ ਗੱਲਾਂ ਟੀਵੀ ਚੈਨਲਾਂ ਦੇ ਉੱਤੇ ਬੈਠ ਕੇ ਜਿਹੜੇ ਹਿੰਦੂ ਕੱਟੜਪੰਥੀ ਪੂਰੇ ਜੋਸ਼ੋ ਖਰੋਸ਼ ਨਾਲ ਕਹਿੰਦੇ ਰਹੇ ਆ ਕਿ ਬਾਹਰਲੇ ਮੁਲਕਾਂ ਦੇ ਵਿੱਚ ਗੁੰਡੇ ਬਦਮਾਸ਼ਾਂ ਨੂੰ ਪੈਸੇ ਦੇ ਕੇ ਸੁਪਾਰੀ ਕਿਲਿੰਗ ਦੇ ਰਾਹੀਂ ਜਿਹੜੇ ਕੌਮ ਪ੍ਰਸਤ ਸਿੱਖ ਨੇ ਉਹਨਾਂ ਦੇ ਕਤਲ ਕਰਵਾਏ ਜਾਣ। ਇਸ ਗੱਲ ਦੇ ਵਿੱਚ ਕੱਲੀ ਉਹਨਾਂ ਦੀ ਜਿਹੜੇ ਇਹ ਭੌਂਕੜ ਮਹਿਕਮਾ
ਉਹਨਾਂ ਦੀ ਗੱਲ ਨਹੀਂ ਹੈ। ਬੜਾ ਆਮ ਹਿੰਦੂ ਤਵੀਆਂ ਦੇ ਅੰਦਰ ਇਹ ਇੱਕ ਚੱਲ ਰਿਹਾ ਹੈਗਾ ਵੀ ਇਸ ਤਰੀਕੇ ਨਾਲ ਸਿੱਖਾਂ ਦੇ ਕਤਲ ਕਰਵਾਏ। ਤੇ ਜਦੋਂ ਇਹ ਗੱਲਾਂ ਕਹੀਆਂ ਜਾ ਰਹੀਆਂ ਸੀ ਚੈਨਲਾਂ ਦੇ ਉੱਤੇ, ਉਸ ਮੌਕੇ ਅਸਲ ਵਿੱਚ ਵੀ ਮੋਦੀ ਹੁਣੀ, ਅਮਿਤ ਸ਼ਾਹ ਹੁਣੀ, ਜੈ ਸ਼ੰਕਰ, ਡੋਭਾਲ ਤੇ ਹੋਰ ਜਿੰਨੇ ਵੀ ਖੁਫੀਆ ਏਜੰਸੀਆਂ ਦੇ ਅਫਸਰ ਨੇ, ਉਹ ਇਹ ਕਹਿਣਾ ਕਿ ਜੀ ਫਲਾਣੇ ਨੂੰ ਪਤਾ ਸੀ, ਫਲਾਣੇ ਨੂੰ ਨਹੀਂ ਸੀ ਪਤਾ, ਇਹ ਸਾਰਿਆਂ ਨੂੰ ਹੀ ਪਤਾ ਸੀ। ਇਹ ਤਾਂ ਸਿੱਖਾਂ ਨੂੰ ਵੀ ਪਤਾ, ਕਿਉਂਕਿ ਲੁਕੀ ਛਿਪੀ ਗੱਲ ਤਾਂ ਹੈ ਨਹੀਂ। ਜਿਹੜੇ ਸਿੱਖ ਜਾਂ ਜਿਹੜੇ ਗੈਰ ਸਿੱਖ, ਜਿਹੜੇ ਪੰਜਾਬੀ ਜਾਂ ਗੈਰ ਪੰਜਾਬੀ, ਜਿਹੜੇ ਭਾਰਤੀ ਜਾਂ ਗੈਰ ਭਾਰਤੀ, ਇਹ ਝੂਠ ਬੋਲਦੇ ਆ ਕਿ ਜੀ ਮੋਦੀ ਨੂੰ ਨਹੀਂ ਪਤਾ ਹੋਣਾ, ਜਾਂ ਜੀ ਫਲਾਣੇ ਨੂੰ ਪਤਾ ਹੋਊ, ਫਲਾਣੇ ਨੂੰ ਨਹੀਂ ਪਤਾ ਹੋਣਾ। ਇਹ ਕੋਈ ਉਹਨਾਂ ਦੇ ਦਿਮਾਗ 'ਚ ਨੁਕਸ ਦਾ ਹੋ ਸਕਦਾ, ਪਰ ਸੱਚਾਈ ਇਹ ਆ ਕਿ ਸਭ ਨੂੰ ਇਹਨਾਂ ਨੂੰ ਪਤਾ ਸੀ ਕਿ ਸਿੱਖਾਂ ਦੇ ਕਤਲ ਕਿਵੇਂ ਹੋ ਰਹੇ ਆ, ਕੌਣ ਕਰਵਾ ਰਿਹਾ। ਉਹ ਆਪੋ ਆਪਣਾ ਰੋਲ ਹੁੰਦਾ ਤੇ ਅਗਲੇ ਕਰੀ ਜਾਂਦੇ ਨੇ। ਪਰ ਅੱਜ ਇਹ ਖਬਰ ਜਦੋਂ ਲੱਗੀ, ਖਬਰ ਤਾਂ ਖਬਰ ਆ, ਸੋ ਅੱਜ ਦੇ ਪੰਜਾਬੀ, ਹਿੰਦੀ ਹੋਰ ਕਈ ਅਖਬਾਰਾਂ ਦੇ ਵਿੱਚ ਇਹ ਖਬਰ ਲੱਗੀ ਹੋਈ ਆ ਕਿ ਕੈਨੇਡਾ ਨੇ ਅਬ सीधे PM ਮੋਦੀ ਪਰ ਆਰੋਪ ਲਗਾਇਆ। ਗੱਲ ਇਹ ਆ ਕਿ ਸਾਡੇ ਜਥੇਦਾਰ ਹਰਦੀਪ ਸਿੰਘ ਨਿੱਜਰ ਦਾ ਕਤਲ ਹੋ ਗਿਆ, ਸ਼ਹੀਦੀ ਹੋ ਗਈ। ਜਥੇਦਾਰ ਪੰਜਵੜ ਦਾ, ਭਾਈ ਅਵਤਾਰ ਸਿੰਘ ਖੰਡੇ ਦਾ, ਭਾਈ ਰਪਦਮਨ ਸਿੰਘ ਮਲਕ ਦਾ, ਭਾਈ ਸੰਦੀਪ ਸਿੰਘ ਸਿੱਧੂ ਦਾ, ਭਾਈ ਹਰਦੀਪ ਸਿੰਘ, ਭਾਈ ਹਰਮੀਤ ਸਿੰਘ PhD। ਭਾਰਤ ਦੇ ਵਿੱਚ, ਭਾਰਤ ਤੋਂ ਬਾਹਰ ਅੱਡ-ਅੱਡ ਮੁਲਕਾਂ ਦੇ ਵਿੱਚ ਹੋਰ ਬੜੇ ਨੇ ਜਿਨ੍ਹਾਂ ਦਾ ਲੋਕਾਂ ਨੂੰ ਹੌਲੀ-ਹੌਲੀ ਪਤਾ ਲੱਗੂਗਾ ਵੀ ਇਹ ਕਤਲ ਵੀ ਕਿਸੇ, ਆਪਾਂ ਨੂੰ ਉਦੋਂ ਮੌਕੇ ਤੇ ਸਮਝ ਨਹੀਂ ਲੱਗੀ, ਪਰ ਅਸਲ ਵਿੱਚ ਇਹ ਭਾਰਤੀ ਖੁਫੀਆ ਏਜੰਸੀਆਂ ਦੇ ਪ੍ਰੋਜੈਕਟ ਸੀ। ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਰਿਟਾਇਰ ਹੋਇਆ IB ਦਾ, CID ਦਾ, CBI ਦਾ, ਕੋਈ ਰਾਹ ਦਾ ਰਿਟਾਇਰ ਹੋਇਆ ਅਫਸਰ ਚਿੱਠੀ, ਕੋਈ ਕਿਤਾਬ ਕਤੂਬ ਲਿਖੇ ਕਿ ਕਿਵੇਂ ਅਸੀਂ ਇਹ ਪ੍ਰੋਜੈਕਟ ਉਦੋਂ ਚੜਾਏ ਸੀ। ਪਰ ਇਹ ਗੱਲ ਯਕੀਨਨ ਤੌਰ ਤੇ ਸਾਨੂੰ ਸਭ ਨੂੰ ਪਤਾ ਕਿ ਭਾਰਤ ਸਰਕਾਰ ਸਿੱਖਾਂ ਦੇ ਕਤਲ ਕਰ ਰਹੀ। ਹੁਣ ਜਿਹੜੀ ਤਾਂ ਸਾਡੇ ਮੁਲਕ ਦੇ ਵਿੱਚ, ਭਾਰਤ ਦੇ ਵਿੱਚ ਰਹਿੰਦਿਆਂ ਹੋਇਆਂ ਬੰਦਿਆਂ ਨੂੰ ਅਕਲ ਆਈ ਹੋਈ ਆ, ਉਹ ਤਾਂ ਬੜੀ ਸਪਸ਼ਟ ਵਾ ਕਿ ਅਗਲਿਆਂ ਦਾ ਧਰਮ ਇਹ ਸਿਖਾਉਂਦਾ ਵੀ ਕੁੱਤੇ ਤੋਂ ਕੁੱਤਾ ਕੰਮ ਕਰੋ, ਪਰ ਮੰਨੋ ਕਦੇ ਨਾ, ਕਦੇ ਵੀ ਮੰਨਣਾ ਨਹੀਂ ਹੈ। ਉਹ ਸਿੱਖ ਕੌਮ ਹੀ ਆ ਜਿਹੜੀ ਐਲਾਨੀਆਂ ਤੌਰ ਤੇ ਜ਼ਿੰਮੇਵਾਰੀਆਂ ਲੈਂਦੀ ਆ ਕਿ ਹਾਂ ਅਸੀਂ ਇੰਦਰਾ ਨੂੰ ਸੋਧਿਆ ਸੀ, ਹਾਂ ਅਸੀਂ ਵੈਦਿਆ ਨੂੰ ਸੋਧਿਆ, ਹਾਂ ਅਸੀਂ, ਸਾਨੂੰ ਲਾ ਦਿਓ ਫਾਂਸੀ ਬਸ਼ੱਕ। ਸੋ ਸਿੱਖ ਕੌਮ ਦੇ ਆਪਦੇ ਸਿਧਾਂਤ ਨੇ ਜਿਹਦੇ ਤਹਿਤ ਸਿੱਖ ਆਪਦੀਆਂ ਜਿਹੜੀਆਂ ਰਵਾਇਤਾਂ ਨੇ ਉਹਦੇ ਤੇ ਪਹਿਰਾ ਦੇ ਕੇ ਅੱਗੇ ਵੱਧ ਰਹੀ ਆ। ਹਿੰਦੂ ਭਾਈਚਾਰਾ ਬ੍ਰਾਹਮਣਵਾਦੀ ਸੋਚ ਅਨੁਸਾਰ ਚੱਲਦਾ। ਹੁਣ ਸਾਡੇ ਕਈ ਬੰਦੇ ਜਿਹੜੇ ਨੇ ਉਹ ਇਹ ਬੜਾ ਕਹਿੰਦੇ ਆ ਕਿ ਦੇਖੋ ਜੀ ਮੋਦੀ ਹੁਣੀ ਤਾਂ ਸਾਡੇ ਲੀਡਰਾਂ ਨਾਲ ਫੋਟੋਆਂ ਖਿਚਾ ਰਹੇ ਨੇ, ਮੋਦੀ ਹੁਣੀ ਤਾਂ ਵੀਰ ਬਾਲ ਦਿਵਸ ਮਨਾ ਰਹੇ ਨੇ, ਮੋਦੀ ਹੁਣਾਂ ਨੇ ਤਾਂ ਲਾਲ ਕਿਲੇ ਦੇ ਵਿੱਚ ਪਾਠ ਕਰਵਾਤਾ ਜਿੱਥੋਂ 9ਵੇਂ ਪਾਤਸ਼ਾਹ ਦੀ ਸ਼ਹੀਦੀ ਦਾ ਐਲਾਨ ਹੋਇਆ ਸੀ। ਮੋਦੀ ਨੇ ਸਿੱਖਾਂ ਲਈ ਆਹ ਕਰਤਾ, ਮੋਦੀ ਨੇ ਸਿੱਖਾਂ ਲਈ ਉਹ ਕਰਤਾ। ਇਸ ਤਰੀਕੇ ਦੀਆਂ ਬਾਤਾਂ ਪਾਉਣ ਵਾਲਿਆਂ ਤੇ ਹਾਸਾ ਆਉਂਦਾ ਵੀ ਅਸਲ ਵਿੱਚ ਇਹ ਛੁੜਛੜੇ ਜਿਹੜੇ ਨੇ ਇਹ ਕਿਉਂ ਵਜਵਾਏ ਜਾਂਦੇ ਨੇ, ਤੁਹਾਨੂੰ ਅਕਲ ਹੀ ਨਹੀਂ। ਜਿਵੇਂ ਕਿਸੇ ਜੰਗਲ ਦੇ ਵਿੱਚ ਬਾਂਦਰ ਫੜਨ ਵਾਲਾ ਕੀ ਕਰਦਾ, ਕੁੱਜੇ ਦੇ ਵਿੱਚ ਜਿਹੜੇ ਛੋਲੇ ਆ ਉਹ ਪਾ ਕੇ ਰੱਖ ਦਿੰਦਾ ਤੇ ਬਾਂਦਰ ਛੋਲਿਆਂ ਦੇ ਲਾਲਚ ਵਿੱਚ ਉਸ ਕੁੱਜੇ ਦੇ ਭੀੜੇ ਮੂੰਹ ਵਿੱਚ ਹੱਥ ਪਾ ਕੇ ਛੋਲਿਆਂ ਦੀ ਮੁੱਠ ਭਰ ਲੈਂਦਾ। ਜਦੋਂ ਮੁੱਠੀ ਬੰਦ ਹੋ ਜਾਂਦੀ ਆ ਉਹਦਾ ਹੱਥ ਵਿੱਚੋਂ ਬਾਹਰ ਨਹੀਂ ਨਿਕਲ ਸਕਦਾ। ਤੇ ਜਦੋਂ ਬਾਂਦਰ ਦੇਖਦਾ ਵੀ ਮੈਂ ਫਸ ਗਿਆ ਤੇ ਉਹਨੂੰ ਇਸ ਗੱਲ ਦਾ ਸਮਝ ਵੀ ਲੱਗ ਜਾਂਦੀ ਆ ਵੀ ਜੇਕਰ ਮੈਂ ਛੋਲਿਆਂ ਵਾਲੀ ਮੁੱਠੀ ਜਿਹੜੀ ਖੋਲ ਦੇਵਾਂ ਤਾਂ ਹੱਥ ਨਿਕਲ ਸਕਦਾ, ਤਾਂ ਉਹਨੂੰ ਲਾਲਚ ਬੜਾ ਤੰਗ ਕਰਦਾ ਵੀ ਸ਼ਾਇਦ ਦੋਨੇ ਕੰਮ ਬਣ ਜਾਣ, ਤੇ ਮੁੱਠੀ ਬਿਨਾਂ ਖੋਲਣੀ ਪਵੇ ਤੇ ਛੋਲਿਆਂ ਸਮੇਤ ਬਾਹਰ ਹੱਥ ਆ ਜਾਵੇ। ਇਸ ਸ਼ਸ਼ੋ ਪੰਜ ਵਿੱਚ ਉਹ ਦੇਖ ਰਿਹਾ ਹੁੰਦਾ ਵੀ ਸ਼ਿਕਾਰੀ ਹੌਲੀ ਹੌਲੀ ਉਹਦੇ ਵੱਲ ਵੱਧ ਰਿਹਾ। ਸ਼ਿਕਾਰੀ ਕੋਲੇ ਆਪਦਾ ਜਿਹੜਾ ਉਹ ਜਾਲ ਜਿਹਾ ਹੁੰਦਾ ਉਹ ਲੈ ਕੇ ਉਹਦੇ ਵੱਲ ਵੱਧ ਰਿਹਾ ਹੁੰਦਾ। ਸ਼ਰੇਆਮ ਦੇਖ ਰਿਹਾ ਹੁੰਦਾ ਬਾਂਦਰ ਨੂੰ ਕਿ ਮੇਰੇ ਉੱਤੇ ਜਾਲ ਜਿਹਾ ਸੁੱਟ ਕੇ ਇਹਨੇ ਮੈਨੂੰ ਕੱਪੜੇ ਚ ਲਪੇਟ ਜੇ ਲੈਣਾ ਤੇ ਚੱਕ ਕੇ ਲੈ ਜੂ।
ਇਹ ਵੀ ਉਹਨੂੰ ਪਤਾ ਹੁੰਦਾ ਕਿ ਮੈਂ ਮਾਰਿਆ ਜਾਣਾ, ਪਰ ਉਹ ਫੇਰ ਵੀ ਲਾਲਚ ਛੱਡਦਾ ਨਹੀਂ ਤੇ ਉਹ ਮੁੱਠੀ ਛੋਲਿਆਂ ਦੀ ਜਿਹੜੀ ਆ ਉਹਦੇ ਬਦਲੇ ਆਪਦੀ ਆਜ਼ਾਦੀ, ਆਪਦੀ ਸ਼ਾਨ, ਆਪਦੀ ਜ਼ਿੰਦਗੀ ਸਭ ਕੁਝ ਦਾਅ ਤੇ ਲਾ ਬੈਠਦਾ ਤੇ ਉਹ ਫਿਰ ਫੜ ਕੇ ਲੈ ਜਾਂਦਾ। ਉਹ ਜੰਗਲ ਦੇ ਵਿੱਚ ਅਟਖੇਲੀਆਂ ਕਰਨ ਵਾਲਾ, ਆਪਦੀ ਮਰਜ਼ੀ ਦਾ ਮਾਲਕ ਬਾਂਦਰ, ਫਿਰ ਜਦੋਂ ਮਦਾਰੀਆਂ ਦੇ ਤਮਾਸ਼ੇ ਦੇ ਵਿੱਚ ਛਾਲਾ ਮਾਰਦਾ, ਜਦੋਂ ਉਹਨਾਂ ਦਾ ਮਥਾਜ ਬਣ ਕੇ ਰਹਿ ਜਾਂਦਾ, ਫਿਰ ਉਸ ਮੌਕੇ ਉਹਨਾਂ ਦਿਨਾਂ ਨੂੰ ਚੇਤੇ ਕਰਕੇ ਰੋਂਦਾ ਜਦੋਂ ਉਹ ਲਾਲਚ ਵਿੱਚ ਫਸਿਆ ਸੀ। ਪਰ ਹੁਣ ਉਹਨੂੰ ਇਹ ਵੀ ਪਤਾ ਹੁੰਦਾ ਵੀ ਜਿਹੜੀਆਂ ਮੇਰੀਆਂ ਆਦਤਾਂ ਖਰਾਬ ਹੋ ਚੁੱਕੀਆਂ ਨੇ, ਕਾਣਾ ਹੋ ਚੁੱਕਿਆ ਮੈਂ, ਹੁਣ ਮੈਂ ਜੰਗਲ ਵਿੱਚ ਜਾ ਕੇ ਦੁਬਾਰਾ ਬਾਕੀ ਬਾਂਦਰਾਂ ਵਰਗੀ ਜ਼ਿੰਦਗੀ ਜਿਉਂ ਵੀ ਨਹੀਂ ਸਕਦਾ। ਸੋ ਇਸੇ ਤਰੀਕੇ ਨਾਲ ਸਾਡੀ ਕੌਮ ਦੇ ਵਿੱਚ ਬਾਂਦਰ ਬਿਰਤੀ ਵਾਲੇ ਸਿੱਖ ਨੇ, ਜਿਨ੍ਹਾਂ ਨੂੰ ਬੜਾ ਬੁਖਾਰ ਚੜ੍ਹਦਾ ਬਈ ਜੀ ਮੋਦੀ ਸਾਹਿਬ ਕਹਿੰਦੇ ਆਪਾਂ ਜੇਲ੍ਹਾਂ ਤੋਂ ਨਜ਼ਰਬੰਦ ਛੱਡ ਦਿਆਂਗੇ, ਤੁਸੀਂ ਆਓ ਤਾਂ ਸਹੀ, ਸਿੱਖਾਂ ਦੇ ਮਸਲੇ ਮੈਨੂੰ ਦੱਸੋ ਤਾਂ ਸਹੀ। ਮੈਨੂੰ ਤਾਂ ਕਿਸੇ ਨੇ ਦੱਸਿਆ ਹੀ ਨਹੀਂ, ਨਹੀਂ ਆਪਾਂ ਮਸਲਾ ਹੱਲ ਕਰ ਦੇਣਾ ਸੀ, ਏਡੀ ਕਿਹੜੀ ਗੱਲ ਸੀ। ਇਹੋ ਜਿਹੀਆਂ ਜਵਲੀਆਂ ਬੜੇ ਸਿੱਖ ਮਾਰਨ ਵਾਲੇ ਸਾਨੂੰ ਟੱਕਰਦੇ। ਜਦੋਂ ਇੱਕ ਵਾਰੀ ਇੱਥੇ ਪੰਜਾਬ 'ਚ ਮੀਂਹ ਪੈ ਗਿਆ ਸੀ, ਉਹਨੂੰ ਵਾਪਸ ਮੁੜਨਾ ਪੈ ਗਿਆ, ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੀ ਕਾਂਗਰਸ ਦਾ, ਉਹਨਾਂ ਦਿਨਾਂ ਦੇ ਵਿੱਚ ਵੀ ਸਾਡੀ ਕੌਮ ਦੇ ਵਿੱਚ ਖਾਲਿਸਤਾਨੀ ਸਫਾਂ ਦੇ ਵਿੱਚ ਵਿਚਰਨ ਵਾਲੇ, ਪੰਥ ਪ੍ਰਸਤ ਤੇ ਕੌਮ ਪ੍ਰਸਤ ਹੋਣ ਦਾ ਪੂਰਾ ਦਮ ਭਰਨ ਵਾਲੇ, ਸਿੱਖ ਸੰਘਰਸ਼ ਨਾਲ ਸੰਬੰਧਿਤ ਸ਼ਹੀਦਾਂ ਦੇ ਵਾਰਸ ਸਮਝੇ ਜਾਣ ਵਾਲੇ, ਜਿਨ੍ਹਾਂ ਦੇ ਪਰਿਵਾਰਕ ਮੈਂਬਰ 30-30, 35-35 ਸਾਲ ਤੋਂ ਜੇਲ੍ਹਾਂ 'ਚ ਨੇ, ਉਹਨਾਂ ਦੇ ਵਾਰਸ ਬਹੁਤ ਸਾਰੇ ਸਾਨੂੰ ਮਿਲੇ ਤੇ ਕਿਹਾ ਕਿ ਜੀ ਸਾਨੂੰ ਸੁਨੇਹਾ ਆਇਆ ਵਾ ਵੀ ਤੁਹਾਨੂੰ ਮੋਦੀ ਸਾਹਿਬ ਜਿਹੜੇ ਆ ਉਹਨਾਂ ਨਾਲ ਮੁਲਾਕਾਤ ਕਰਾਉਣੀ ਆ, ਕੁਛ ਵਿਚਾਲੇ ਬੰਦੇ ਪਏ ਆ ਤੇ ਉਹ ਜੇ ਮਿਲਿਆ ਜਾਵੇ ਕੀ ਮਾੜੀ ਗੱਲ ਆ, ਕੀ ਹਰਜ ਵਾ, ਆਪਣੇ ਬੰਦੇ ਜੇਲ੍ਹਾਂ ਚੋਂ ਆ ਜਾਣਗੇ, ਫਲਾਨੀ ਗੱਲ ਹੋ ਜੂ, ਧਮਕਾਨੀ ਗੱਲ ਹੋ ਜੂ। ਤੇ ਮੈਂ ਆਖਿਆ ਵੀ ਸਰਦਾਰ ਜੀ ਮੋਦੀ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਸਿੱਖਾਂ ਦੇ ਮਸਲੇ ਕਿਹੜੇ ਆ, ਉਲਟੀ ਗੱਲ ਕਿਉਂ ਨਹੀਂ ਕਰਦਾ ਉਹ ਕਿ ਪਹਿਲੋਂ ਸਾਰੇ ਮਸਲੇ ਹੱਲ ਕਰੇ ਤੇ ਫਿਰ ਐਲਾਨ ਕਰੇ ਕਿ ਆਓ ਯਾਰ ਆਪਾਂ ਬਹਿ ਕੇ ਗੁਰੂ ਘਰ ਦੇ ਵਿੱਚ, ਉੱਥੇ ਗੁਰਦੁਆਰਾ ਰਕਾਬਗੰਜ ਸਾਹਿਬ 'ਚ, ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਸੱਚੇ ਪਾਤਸ਼ਾਹ ਦਾ ਸ਼ੁਕਰ ਕਰੀਏ ਜਾਂ ਕੋਈ ਪਾਰਟੀ ਸ਼ਾਰਟੀ ਕਰੀਏ, ਫੰਕਸ਼ਨ ਕਰੀਏ। ਉਹਨੂੰ ਕਾਹਤੋਂ ਸੱਦਦਾ? ਅਸਲ ਕਹਾਣੀ ਹੋਰ ਆ। ਮੈਂ ਉਹਨਾਂ ਨੂੰ ਸਾਰਿਆਂ ਭਰਾਵਾਂ ਨੂੰ ਇਹੋ ਜਿਹੀਆਂ ਗੱਲਾਂ ਕੀਤੀਆਂ ਕਤਰੀਆਂ ਸੀ, ਪਰ ਅਗਲਿਆਂ ਨੂੰ ਚੜਿਆ ਹੁੰਦਾ ਬੁਖਾਰ ਵੀ ਸਾਨੂੰ ਮੋਦੀ ਸਾਹਿਬ ਨਾਲ ਫੋਟੋ ਖਿਚਾਉਣ ਦਾ ਮਸਾ ਮੌਕਾ ਮਿਲਦਾ, ਇਹ ਐਵੇਂ ਮਾਰਦੇ ਰਹਿੰਦੇ ਆ। ਸੋ ਉਸ ਮੌਕੇ ਵੀ ਤੇ ਅੱਜ ਵੀ ਇਹ ਇੱਕ ਕਵਾਇਦ ਰਵਾਇਤ ਲਗਾਤਾਰ ਚੱਲ ਰਹੀ ਆ। ਬੜੇ ਬੰਦੇ ਆ ਜਿਹੜੇ ਕਹਿੰਦੇ ਆ ਜੀ ਮੋਦੀ ਸਾਹਿਬ ਨੇ ਕੰਮ ਕਰ ਦੇਣਾ ਸੀ, ਮੋਦੀ ਸਾਹਿਬ ਦਾ ਕੰਮ ਕਰਨ ਨੂੰ ਤਿਆਰ ਬੈਠੇ ਆ। ਫਿਰ ਰੋਕਿਆ ਕਿਹਨੇ? ਕਿਹਨੇ ਹੱਥ ਫੜਿਆ ਹੋਇਆ? ਤੁਹਾਡੇ ਸਾਹਮਣੇ ਹੈ ਕਿ ਜਦੋਂ 550 ਸਾਲਾ ਪ੍ਰਕਾਸ਼ ਪੁਰਬ ਪਹਿਲੀ ਪਾਤਸ਼ਾਹੀ ਦਾ ਮਨਾਇਆ ਗਿਆ, ਉਸ ਮੌਕੇ ਇੱਥੇ ਨੋਟੀਫਿਕੇਸ਼ਨ ਜਾਂ ਘੁੰਮਦਾ ਫਿਰੇ ਵੀ ਗੱਲ ਬਣ ਗਈ। ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੂੰ ਮੈਂ ਉਹ ਭੇਜ ਕੇ ਰਾਏ ਪੁੱਛੀ ਵੀ ਇਹਦੀ ਕੀ ਤੁਹਾਡੇ ਸਾਹਮਣੇ ਵੈਲਿਊ ਆ। ਉਹ ਕਹਿੰਦੇ ਜੀ 99% ਕੰਮ ਬਣ ਗਿਆ ਲੱਗਦਾ, ਬਈ ਹੋ ਸਕਦਾ ਇਹ ਸਾਰੇ ਸਿੰਘ ਜਿਹੜੇ ਜਿਨ੍ਹਾਂ ਦੇ ਨਾਂ ਉੱਤੇ ਪੰਜਾਸ਼ਾਂ ਦੇ ਲਿਖੇ ਹੋਏ ਆ, ਭਾਈ ਗੁਰਵੰਤ ਸਿੰਘ ਰਾਜੋਆਣਾ ਸਮੇਤ, ਵੀ ਸਾਰੇ ਜਾਣੇ ਜਿਹੜੇ ਆ ਉਹ ਘਰਾਂ ਨੂੰ ਆ ਜਾਣ। ਮੈਂ ਹੱਸ ਕੇ ਪੁੱਛਿਆ, ਮੈਂ ਕਿਹਾ 1% ਕਿਹੜਾ? ਕਹਿੰਦੇ 1% ਹੀ ਸਾਰਾ ਕੁਛ ਆ, ਬਈ ਇਹ ਕੀਤੀ ਕਤਰੀ ਦੇ ਉੱਤੇ ਸਕਿੰਟ 'ਚ ਕਾਠੀ ਮਾਰ ਕੇ ਹੋ ਜਾਂਦੇ ਹੁੰਦੇ ਆ ਤੇ ਮੁੜ ਕੇ ਫਿਰ ਗੱਲ ਕਿਤੇ ਦੀ ਕਿਤੇ ਚਲੇ ਜਾਂਦੀ। ਮੈਨੂੰ ਆਪਦੇ ਮਨ ਦੇ ਉੱਤੇ ਪਹਿਲੀ ਵਾਰ ਲੱਗਿਆ ਬਈ ਨਹੀਂ ਬਈ ਹੁਣ ਤਾਂ ਅਗਲਿਆਂ ਨੂੰ ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ਾਬਾਸ਼ੇ ਦੇਣੀ ਬਣਦੀ ਆ ਮੋਦੀ ਹੋਣਾ। ਪਰ ਕਮਾਲ ਕਰਤੀ ਜੀ, ਅਗਲੇ ਮੁੱਕਰ ਗਏ ਸ਼ਰੇਆਮ। ਹੁਣ ਤਾਂ ਅਗਲੇ ਪਾਰਲੀਮੈਂਟ 'ਚ ਖੜ ਕੇ ਡੇਰੇ ਦੇ ਕੱਢ ਕੇ ਬੀਬੀ ਹਰਸਿਮਰਤ ਕੌਰ ਨੂੰ ਵੀ ਡਰਾਉਂਦੇ ਆ। ਪਿੱਛੇ ਜੇ ਜਿਵੇਂ ਅਮਿਤ ਸ਼ਾਹ ਦਸੰਬਰ 'ਚ ਟੁੱਟ ਕੇ ਪੈ ਗਿਆ ਸੀਗਾ ਵੀ ਸਾਨੂੰ ਮਤਾ ਨਾ ਦਿਓ ਜੀ, ਸਾਨੂੰ ਸਭ ਪਤਾ ਹੈਗਾ। ਉਹ ਤਾਂ ਭਾਈ ਗੁਰਵੰਤ ਸਿੰਘ ਰਾਜੋਆਣਾ ਆਹ ਕਰਦਾ, ਉਹ ਕਹਿੰਦਾ, ਉਹ ਸਾਡੀ ਲਾਤੇੜਾਂ ਦੇ ਨਹੀਂ ਨਿਕਦਾ, ਪਹਿਲਾਂ ਮੰਨੇ ਵੀ ਮੇਰੇ ਤੋਂ ਗਲਤੀ ਹੋ ਗਈ ਫਿਰ ਦੇਖਾਂਗੇ। ਸੋ ਜਿਹੜੇ ਅਗਲੇ ਆਪਦੇ ਸਿੱਖ ਕੌਮ ਦੇ ਵਿੱਚ ਜਿਵੇਂ ਆਪਣੇ ਰਿਵਾਜ ਆ, ਆਪਣੇ ਕਹਿੰਦੇ ਆ ਵੀ ਮਰੇ ਮੁੱਕਰੇ ਦਾ ਕੋਈ ਇਲਾਜ ਨਹੀਂ। ਮਰਾ ਮੁੱਕਰਿਆ ਜਿਹੜਾ ਬੰਦਾ ਆਪਦੀ ਕੀਤੀ ਗੱਲ ਤੇ ਪਹਿਰਾ ਨਾ ਦੇ,
ਤੇ ਆਪਦੇ ਮੂੰਹ ਚੋਂ ਬੱਤੀਆਂ ਦੰਦਾਂ ਚੋਂ ਕੱਢੀ ਹੋਈ ਗੱਲ ਦੇ ਉੱਤੇ ਜਿਹੜਾ ਬੰਦਾ ਪਹਿਰਾ ਨਾ ਦੇਵੇ ਉਹਨੂੰ ਮਾੜਾ ਮੰਨਿਆ ਨਹੀਂ। ਆਪਣੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਸਿਫਤਾਂ ਕਰਨ ਵੇਲੇ ਆਮ ਹੀ ਆਪਾਂ ਕਹਿੰਦੇ ਆ ਕਹਿਣੀ ਤੇ ਕਥਨੀ ਦੇ ਪੂਰੇ। ਉਹ ਸਾਡੀ ਕੌਮ ਦਾ ਜਿਹੜਾ ਇੱਕ ਸੁਭਾਅ ਆ ਜਾਂ ਰਵਾਇਤ ਆ ਸਾਡੇ ਸੱਭਿਆਚਾਰ ਦੇ ਵਿੱਚ, ਉਸ ਸ਼ਖਸ ਨੂੰ ਬਹੁਤ ਸਤਿਕਾਰ ਦਿੱਤਾ ਜਾਂਦਾ ਜਿਹੜਾ ਆਪਦੇ ਮੂੰਹ ਚੋਂ ਕੱਢੀ ਹੋਈ ਗੱਲ ਦੇ ਉੱਤੇ ਪਹਿਰਾ ਦੇਵੇ। ਉਧਰ ਕੰਮ ਉਲਟ ਵਾ, ਸ਼ਰੇਆਮ ਮੁੱਕਰੇ ਆ ਮੋਦੀ ਹੋਣੀ, ਅਮਿਤ ਸ਼ਾਹ ਹੋਣੀ ਮੁੱਕਰ ਗਏ। ਅਗਲੇ ਲਿਖਤੀ ਤੋਂ ਮੁੱਕਰੇ ਹੋਏ ਨੇ, ਕਹੀ ਹੋਈ ਗੱਲ ਤੇ ਨਹੀਂ। ਚਲੋ ਉਹ ਇੱਕ ਫੁਕਰੀ ਸੀ ਇਹਨਾਂ ਦੀ, ਜਿਹੜੀ ਇਹਨਾਂ ਨੇ ਝੂਠ ਬੋਲਿਆ ਸੀ ਇੱਕ ਵਾਰੀ ਬਈ ਜੀ 15 ਲੱਖ ਰੁਪਈਏ ਹਰੇਕ ਦੇ ਖਾਤੇ 'ਚ ਪਾ ਦੇਣੇ ਆ ਭਾਰਤ ਦੇ। ਉਹ ਚਲੋ ਇਹਨਾਂ ਦਾ ਗਪੌੜਾ, ਉਹ ਸਾਰਾ ਨੰਗੀ ਹੋ ਗਈ ਗੱਲ, ਉਹਨੂੰ ਛੱਡੋ। ਉਹ ਤਾਂ ਚਲੋ ਬੋਲੀ ਹੋਈ ਗੱਲ ਸੀ। ਉਹ ਕਹਿੰਦੇ ਜੀ ਇਹੋ ਜਿਹੀਆਂ ਅਸੀਂ ਜਬੜੀਆਂ ਬੜੀਆਂ ਮਾਰਦੇ ਹੁੰਦੇ ਆ, ਲੋਕਾਂ ਨੂੰ ਉੱਲੂ ਬਣਾਉਣਾ ਹੁੰਦਾ, ਵੋਟਾਂ ਬਟੋਰਨੀਆਂ ਹੁੰਦੀਆਂ। ਇਹ ਤੋਂ ਇੱਕ ਜੁਮਲਾ ਥਾ। ਸੋ ਜੁਮਲਿਆਂ ਵਾਲਿਆਂ ਦੀ ਜੁਮਲਿਆਂ ਨਾਲ ਨਿਭ ਗਈ ਤੇ ਮੁੜ ਕੇ ਉਹ ਲਿਖ ਕੇ ਦਿੱਤਾ। ਐਡਾ ਵੱਡਾ ਫਰਲਾ ਇੱਥੇ ਸੋਸ਼ਲ ਮੀਡੀਆ ਤੇ ਘੁੰਮਦਾ ਫਿਰੇ ਕਿ ਜੀ ਮੋਦੀ ਸਾਹਿਬ ਨੇ ਐਲਾਨ ਕਰਤਾ ਨਜ਼ਰਬੰਦ ਛੱਡ ਦੇਣੇ, ਮੁੜ ਕੇ ਅੱਜ ਤੱਕ ਉਸ ਗੱਲ ਤੇ ਆਏ ਨਹੀਂ। ਐਡੇ ਝੂਠੇ, ਐਡੇ ਪਖੰਡੀ, ਐਡੇ ਕਹਿ ਕੇ ਮੁੱਕਰਨ ਵਾਲੇ, ਲਿਖਤੀ ਤੋਂ ਮੁੱਕਰਨ ਵਾਲੇ ਬੰਦਿਆਂ ਬਾਰੇ ਸਾਡੇ ਬੰਦੇ ਹੁਣ ਤੱਕ ਆਸ ਲਾਈ ਫਿਰਦੇ ਆ ਵੀ ਕਦੇ ਤਾਂ ਜਿਹੜੀ ਹੈਗੀ ਆ ਊਠ ਦਾ ਬੁੱਲ ਡਿੱਗੂਗਾ। ਉਹ ਫਿਰ ਇਹ ਨੱਥ ਕਢਾਉਣ ਨੂੰ ਤੇ ਉਹ ਫਿਰ ਇਹ ਨੱਕ ਵਢਾਉਣ ਨੂੰ ਕੈਨੇਡਾ ਵਰਗੇ ਮੁਲਕ ਪਿੱਟਦੇ ਫਿਰਦੇ ਆ। ਤੁਹਾਡੇ ਪ੍ਰਧਾਨ ਮੰਤਰੀ ਸਿੱਖਾਂ ਦੇ ਕਤਲਾਂ ਦੇ ਵਿੱਚ ਸ਼ਾਮਲ ਨੇ ਤੇ ਸਾਡੇ ਇੱਥੇ ਕਹਿੰਦੇ ਫਿਰਦੇ ਆ ਮੋਦੀ ਸਾਹਿਬ ਵਰਗਾ ਬੰਦਾ ਕਿਤੇ ਲੱਭਣਾ। ਹੁਣ ਜਿਹੜੀ ਇਹ ਕਲਾਸ ਆ, ਇਹ ਬਿਲਕੁਲ ਉਸ ਬਾਂਦਰ ਵਰਗੀ ਆ ਜਿਹਨੇ ਛੋਲਿਆਂ ਦੀ ਮੁੱਠੀ ਜਿਹੜੀ ਆ ਉਹ ਨਹੀਂ, ਛੋਲੇ ਨਹੀਂ ਛੱਡੇ। ਹੁਣ ਇਹਨਾਂ ਨੇ ਉਹ ਛੁਣਛਣਾ ਫੜਿਆ ਹੋਇਆ, ਜੇਲ੍ਹਾਂ ਤੋਂ ਨਜ਼ਰਬੰਦ ਛਡਾਵਾਂਗੇ ਇਹ ਕਹਿ ਕੇ ਉਹ ਨਿੱਤ ਨਵੇਂ ਤੋਂ ਨਵਾਂ ਟੰਗੀ ਜਾਂਦੇ ਨੇ। ਕੋਈ ਆ ਜਾਂਦਾ ਇੱਥੇ, ਮੈਂ ਜਥੇਦਾਰ ਹਵਾਰਾ ਸਾਹਿਬ ਦੀ ਰਿਹਾਈ ਲਈ ਲੱਗਿਆ ਹੋਇਆ ਜੀ, ਤੁਸੀਂ ਐਵੇਂ ਨਾ ਸਮਝੋ ਮੈਂ ਕੰਮ ਕਰ ਲੈਣਾ, ਕਰਾਰਾ ਭਾਈ। ਉਹ ਫਿਰ ਇਸੇ ਚੱਕਰ ਦੇ ਵਿੱਚ ਕਾਣਾ ਵੀ ਕਰ ਲੈਂਦੇ ਆ ਤੇ ਉਹ ਸਿੱਖਾਂ ਦੇ ਵਿੱਚ 4 ਜਣੇ ਉਹਨੂੰ ਇਹ ਕਹਿਣ ਵਾਲੇ ਵੀ ਮਿਲ ਜਾਂਦੇ ਆ ਵੀ ਚੱਕੀ ਚੱਲ ਤੇਰੇ ਨਾਲ। ਇਹੋ ਜਿਹਾ ਕੜਮ ਚੌਧਰੀ 3600 ਇੱਥੇ ਲੀਡਰੀਆਂ ਘੋਟਦੇ ਫਿਰਦੇ ਆ, ਜਿਨ੍ਹਾਂ ਨੂੰ ਇਹ ਆਸ ਆ ਕਿ ਸਾਡੇ ਕਹਿਣ ਦੇ ਉੱਤੇ ਕੰਮ ਹੋ ਜਾਣ। ਇਹੋ ਜਿਹੇ ਬਹੁਤ ਸਾਰੇ ਜਿਹੜੇ ਚਿਹਰੇ ਮੋਹਰੇ ਨੇ, ਉਹਨਾਂ ਦੇ ਵਿੱਚ ਕਈ ਆਪਦੇ ਆਪ ਨੂੰ ਸੰਤ ਮਹਾਪੁਰਸ਼, ਕੋਈ ਸਿਆਸੀ ਕਾਰਕੁਨ, ਕੋਈ ਪ੍ਰੋਫੈਸਰ, ਕੋਈ ਕੁਛ ਸਮਝਦਾ ਫਿਰੇ। ਅਸਲ ਵਿੱਚ ਪ੍ਰੋਬਲਮ ਜਿਹੜੀ ਆ, ਜਿਹੜੀ ਸਮੱਸਿਆ ਦੀ ਜੜ ਵਾ, ਉਹ ਸੁਭਾਅ ਜਾਂ ਨੇਚਰ 'ਚ ਹੁੰਦੀ ਆ, ਕਿਸੇ ਕੌਮ ਦੇ ਸੱਭਿਆਚਾਰ 'ਚ ਹੁੰਦੀ। ਸਾਡੀ ਕੌਮ ਦਾ ਸੱਭਿਆਚਾਰ ਹੋਰ ਆ। ਜਿਸ ਸੱਭਿਆਚਾਰ ਦੇ ਨਿਯਮ, ਸਿਧਾਂਤ, ਮੁੱਲ, ਕਦਰਾਂ ਕੀਮਤਾਂ, ਰਵਾਇਤਾਂ ਜਿਹੜੀਆਂ ਸਾਨੂੰ ਸਿਖਾਈਆਂ ਗਈਆਂ ਨੇ, ਉਹਦੇ ਬਿਲਕੁਲ ਉਲਟ ਸੱਭਿਆਚਾਰ ਨਾਲ ਤੁਹਾਡੀ ਡੀਲਿੰਗ ਹੋ ਰਹੀ। ਉੱਥੇ ਝੂਠ ਨੂੰ, ਪਖੰਡ ਨੂੰ, ਕਰਮਕਾਂਡ ਨੂੰ, ਪਾਪ ਨੂੰ, ਗੁਨਾਹ ਨੂੰ, ਹਰ ਗਲਤ ਚੀਜ਼ ਨੂੰ ਜਿਸ ਤਰੀਕੇ ਨਾਲ ਵਡਿਆਇਆ ਜਾਂਦਾ, ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਜਿਹੜੇ ਭੈਣ ਭਰਾਵਾਂ ਨੂੰ ਮੇਰੀਆਂ ਗੱਲਾਂ ਤੋਂ ਇਤਰਾਜ਼ ਆ, ਮੈਂ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ, ਹਿੰਦੂ ਭਾਈਚਾਰੇ ਦੇ ਸਾਰੇ ਗ੍ਰੰਥਾਂ ਦਾ ਅਧਿਐਨ ਕਰਨਾ ਸ਼ੁਰੂ ਪੜ੍ਹਿਆ ਕਰੋ। ਉਵੇਂ ਨਹੀਂ ਜਿਵੇਂ ਸਾਡੇ ਬੰਦੇ ਕਰਦੇ ਆ ਵੀ ਬਹੁਤ ਸਤਿਕਾਰ ਨਾਲ। ਉਹਨਾਂ ਨੂੰ ਇੱਕ ਅੱਖ, ਇੱਕ ਨਜ਼ਰੀਆ ਵੀ ਹੈ ਕੀ ਹੈ ਇਹਦੇ। ਤੁਸੀਂ ਹੈਰਾਨ ਰਹਿ ਜਾਓਗੇ ਜਿੰਨੇ ਵਿਕਾਰ ਨੇ ਮਨੁੱਖ ਦੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜਾਂ ਜਿੰਨੇ ਔਗਣ ਨੇ, ਇਹ ਸਾਰੇ ਔਗਣਾਂ, ਘਾਟਾਂ, ਕਮਜ਼ੋਰੀਆਂ, ਗੜਬੜਾਂ ਨੂੰ ਜਿੰਨਾ ਹਿੰਦੂ ਨਾਇਕਾਂ ਦੇ ਰਾਹੀਂ ਸਤਿਕਾਰਿਆ ਗਿਆ ਇਹਨਾਂ ਗ੍ਰੰਥਾਂ 'ਚ। ਹੁਣ ਇੰਦਰ ਦੀ ਇੱਕ ਸਾਖੀ ਆ ਜਿਹੜੀ ਹੈ ਤਾਂ ਬੜੀ ਭੈੜੀ ਜੀ ਆ, ਪਰ ਭਾਈ ਗੁਰਦਾਸ ਜੀ ਨੇ ਵੀ ਸਿੱਖ ਕੌਮ ਨੂੰ ਸਮਝਾਉਣ ਲਈ ਆਪਦੀਆਂ ਵਾਰਾਂ 'ਚ ਉਹਦਾ ਜ਼ਿਕਰ ਕੀਤਾ ਹੋਇਆ ਕਿ ਇੰਦਰ ਨੇ, ਗੌਤਮ ਰਿਸ਼ੀ ਨੇ, ਅਹਿਲਿਆ ਨੇ ਉਸ ਸਾਖੀ ਦੇ ਤਹਿਤ ਆਹ ਕੁਛ ਕੀਤਾ। ਜੋ ਕੁਝ ਉੱਥੇ ਵਾਪਰਿਆ, ਜਾਂ ਕੋਈ ਆਪਦੀ ਢਿੱਡੋਂ ਜੰਮੀ ਧੀ ਆ, ਜਿਹੜੀ ਔਰਤ ਤੇ ਮਰਦ ਇੱਕ ਬੱਚੇ ਨੂੰ ਜਨਮ ਦਿੰਦੇ ਆ, ਮੰਨ ਲਓ ਉਹ ਧੀ ਆ, ਤੇ ਉਸ ਧੀ ਦੇ ਉੱਤੇ ਕੋਈ ਪਿਓ ਮੋਹਿਤ ਹੋ ਸਕਦਾ? ਏਦਾਂ ਦੀਆਂ ਗੱਲਾਂ ਚੋਂ ਅੱਗੇ ਆ ਜੋ ਸ਼ਰਾਬ ਆ, ਆਰੀਅਨ ਜਿਹੜਾ ਸਾਰਾ ਸੱਭਿਆਚਾਰ ਆ, ਉਹਦੇ ਵਿੱਚ ਇਹਨੂੰ ਸੁਰ ਲੋਕ, ਜਾਣੀ ਕਿ ਸ਼ਰਾਬ ਨੂੰ ਉਹ ਸੁਰ ਅੱਖਰ ਵਰਤਦੇ ਸੀ।
ਅੱਜ ਆਪਾਂ ਸ਼ਰਾਬ ਕਹਿੰਦੇ ਆ, ਕਈ ਥਾਵਾਂ ਦੇ ਉੱਤੇ ਕੋਈ ਹੋਰ ਅੱਖਰ ਆ, ਪਰ ਇੱਥੇ ਜਿਹੜਾ ਸੁਰ ਅੱਖਰ ਆ ਉਹ ਸ਼ਰਾਬ ਲਈ ਵਰਤਿਆ ਜਾਂਦਾ। ਤੇ ਜਿੱਥੇ ਇਹ ਲੋਕ ਰਹਿੰਦੇ ਸੀ ਉਹਨੂੰ ਸੁਰ ਲੋਕ ਕਹਿੰਦੇ ਸੀ, ਵੀ ਅਸੀਂ ਸੁਰ ਲੋਕ ਆ। ਜਿਹੜੇ ਨਹੀਂ ਪੀਂਦੇ ਉਹ ਮਾੜੇ ਆ, ਕਹਿੰਦੇ ਅਸੁਰ ਨੇ। ਅਸੁਰ ਮਤਲਬ ਭਾਰਤ ਦੇ ਮੂਲ ਵਾਸੀ ਲੋਕ। ਤੋਂ ਇਸੇ ਤਰੀਕੇ ਨਾਲ ਔਰਤ ਜਾਤੀ ਦਾ ਜੋ ਉਸ ਸਮਾਜ ਵਿੱਚ ਸਟੇਟਸ ਰਿਹਾ, ਅੱਜ ਦੇ ਮਨੁੱਖ ਲਈ ਮਰਨ ਹੋ, ਕਿਵੇਂ ਔਰਤ ਦੀ ਦੁਰਵਰਤੋਂ ਹੁੰਦੀ ਰਹੀ, ਕਿਵੇਂ ਇਹੋ ਜਿਹੀਆਂ ਰਵਾਇਤਾਂ ਬਣਾਈਆਂ ਗਈਆਂ ਜਿਹਦੇ ਨਾਲ ਔਰਤ ਦਾ ਮਰਦਾਂ ਵੱਲੋਂ ਸ਼ੋਸ਼ਣ ਕਰਨਾ ਸੌਖਾ ਹੋ ਸਕੇ। ਹੁਣ ਜਿਹੜੀ ਪੋਜੀਸ਼ਨ ਮਹਾਭਾਰਤ ਵਿੱਚ ਦ੍ਰੋਪਦੀ ਦੀ ਰਹੀ ਹੈ, ਉਹ ਕਿਵੇਂ ਉਹ ਅੱਜ ਦੇ ਸਮੇਂ 'ਚ ਜਾਂ ਕਿਵੇਂ ਉਹਨੂੰ ਜਸਟੀਫਾਈ ਕੀਤਾ ਜਾ ਸਕਦਾ। ਸੋ ਇਸ ਸਾਰੇ ਕਾਸੇ ਨੂੰ ਦੱਸਣ ਦਾ ਮੇਰਾ ਇਹ ਬਿਲਕੁਲ ਭਾਵ ਨਹੀਂ ਕਿ ਮੈਂ ਹਿੰਦੂਆਂ ਦੇ ਕੋਈ ਦਿਲ ਦੁਖੀ ਕਰਨਾ ਚਾਹੁੰਦਾ। ਮੈਂ ਤਾਂ ਸਗਾ ਤੇ ਆਪਦੇ ਭਾਈਚਾਰੇ ਨੂੰ ਸਮੇਤ ਹਿੰਦੂ ਵੀਰਾਂ ਨੂੰ ਚਾਹੁੰਦਾ ਕਿ ਪੜ੍ਹੋ ਤਾਂ ਸਹੀ, ਇਹ ਸਾਰਾ ਕੁਝ ਤੁਹਾਡੇ ਹੀ ਗ੍ਰੰਥਾਂ 'ਚ ਦਰਜ ਵਾ ਤੇ ਤੁਹਾਡੇ ਹੀ ਹਿੰਦੂ ਭਾਈਚਾਰੇ ਦੇ ਵੱਡੇ ਚਿੰਤਕਾਂ ਨੇ ਇਹਦੇ ਬਾਰੇ ਲਿਖਿਆ। ਉਹ ਜਦੋਂ ਪੜ੍ਹਦੇ ਆ ਤਾਂ ਆਪਣੇ ਆਪ ਦੇ ਉੱਤੇ ਇੱਕ ਫਖਰ ਮਹਿਸੂਸ ਹੁੰਦਾ ਕਿ ਅੱਜ ਅਸੀਂ ਜਿਸ ਧਰਮ 'ਚ, ਖਾਲਸਾ ਧਰਮ, ਸਿੱਖ ਧਰਮ, ਇਹਦੇ ਵਿੱਚ ਸਾਨੂੰ ਸਚਿਆਰ ਮਨੁੱਖ ਬਣਨ ਦਾ ਜਿਹੜਾ ਪਾਠ ਪੜ੍ਹਾਇਆ ਗਿਆ ਕਿ ਸਚਿਆਰਾ ਹੋਈ ਹੈ, ਜਿਹੜਾ ਸਚਿਆਰਾ ਹੋਣ ਦਾ, ਚੰਗਾ ਮਨੁੱਖ ਬਣਨ ਦਾ, ਇੱਕ ਗੁਰਸਿੱਖ ਬਣਨ ਦਾ ਹੋਕਾ ਦਿੱਤਾ ਗਿਆ, ਜਿਹੜੀ ਸੇਧ ਬਖਸ਼ੀ ਗਈ ਹੈ, ਇਹਦੇ ਬਿਲਕੁਲ ਉਲਟ ਮਾੜਾ ਬੰਦਾ ਕਿਵੇਂ ਬਣਨਾ, ਉਹ ਸਾਰਾ ਕੁਝ ਸਾਨੂੰ ਉਹਨਾਂ ਗ੍ਰੰਥਾਂ ਚੋਂ, ਉਹਨਾਂ ਸਾਰੇ ਕਾਸੇ ਚੋਂ ਮਿਲ। ਕੀ ਕਰਾਂਗੇ? ਸੋ ਜਿਹੜਾ ਬਹੁ ਗਿਣਤੀ ਹਿੰਦੂ ਭਾਈਚਾਰਾ, ਉਹਨੂੰ ਇਸ ਗੱਲ ਦੀ ਬੜੀ ਕੌੜ ਆ ਕਿ ਆ ਜਿਹੜੇ ਸਿੱਖ ਨੇ ਇਹਨਾਂ ਕੋਲੇ ਕਿੱਡਾ ਮਹਾਨ ਫਲਸਫਾ, ਇਹ ਲੋਕ ਕਿੰਨੇ ਗਲਤ, ਕਿੰਨੇ ਮਾੜੇ, ਕਿੰਨੇ ਅਜੀਬੋ ਗਰੀਬ ਹਿੰਦੂ ਭਾਈਚਾਰੇ ਦੇ ਨੇ, ਜਿਨ੍ਹਾਂ ਨੂੰ ਇਸ ਗੱਲ ਤੇ ਫਖਰ ਹੋਣਾ ਚਾਹੀਦਾ ਕਿ ਅਸੀਂ ਛੱਡੀਏ ਇਹ ਜਿਹਾ ਮਾੜਾ ਹਿੰਦੂ ਧਰਮ ਤੇ ਸਿੱਖ ਬਣ ਜਾਈਏ ਜੇ ਉੱਥੇ ਚੰਗਿਆਈਆਂ ਨੇ। ਬੀਤੇ ਦੌਰ ਦੇ ਵਿੱਚ ਜਿਹਨੂੰ ਸਮਝ ਲੱਗਦੀ ਗਈ ਕਿ ਯਾਰ ਹਿੰਦੂ ਧਰਮ ਦੇ ਵਿੱਚ ਆਹ ਘਾਟ ਆ, ਉਹ ਸਾਰੇ ਛੱਡ ਕੇ ਸਿੱਖ ਸੱਜਦੇ। ਪਰ ਅੱਜ ਦੇ ਦੌਰ ਵਿੱਚ ਜਦੋਂ ਸੱਤਾ ਹੱਥ 'ਚ ਆ ਗਈ ਤਾਂ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਆਪਦੀ ਇਸ ਗੱਲ ਦੇ ਉੱਤੇ ਇਹ ਕਹਿਣ ਦੀ ਵੀ ਸਾਡੇ 'ਚ ਕਿੰਨੇ ਚੰਗੇ ਲੋਕ ਸੀ ਜਿਨ੍ਹਾਂ ਨੂੰ ਸਮਝ ਲੱਗੀ ਤੇ ਉਹਨਾਂ ਨੇ ਹਿੰਦੂ ਧਰਮ ਛੱਡਤਾ ਤੇ ਸਿੱਖ ਸੱਜ ਗਏ। ਤੇ ਉਹ ਸਿੱਖ ਬਣ ਕੇ ਗੁਰਸਿੱਖੀ ਨੂੰ ਪ੍ਰਵਾਨ ਹੋ ਕੇ ਸਿੱਖੀ ਲਈ ਤੇਗਾਂ ਕੁਰਬਾਨੀਆਂ ਦੇ ਫਤਿਹ ਉਹ ਸ਼ਹੀਦੀਆਂ ਪਾ ਕੇ ਉਹਨਾਂ ਨੇ ਸਿੱਖੀ ਦੀ ਸਿਧਾਂਤ ਦੀ ਪੂਰੀ ਪੈਰਵਾਈ ਕੀਤੀ। ਪਰ ਇਹ ਕਹਿੰਦੇ ਨਹੀਂ ਜੀ ਉਹ ਤਾਂ ਸ਼ਰਮੇ ਸੀ, ਉਹਦਾ ਜੀ ਫਲਾਣੇ, ਹਰ ਇੱਕ ਸਿੱਖ ਦੀ, ਹਾਲਾਂਕਿ ਉਹ ਆਪਦਾ ਧਰਮ ਤਿਆਗ ਕੇ ਸਿੱਖ ਛੱਡ ਚੁੱਕਿਆ, ਸਿੱਖੀ ਦੇ ਲੇਖੇ ਲੱਗ ਗਏ ਆ, ਇਹ ਉਹਦੀ ਪਿਛਲੀ ਜਾਤ ਗੋਤ ਲੱਭ ਕੇ ਉਹਨੂੰ ਹਿੰਦੂ ਸਾਬਤ ਕਰਨ ਤੇ ਲੱਕ ਬੰਨੀ ਰੱਖ, ਗੁਰੂ ਸਾਹਿਬਾਨ ਨੂੰ ਨਹੀਂ ਬਖਸ਼ਦੇ। ਤੇ ਇਸ ਤਰੀਕੇ ਵਿੱਚ ਜਿਹੜੇ ਸਾਡੇ ਸਿੱਖ ਕੌਮ ਦੇ ਨਾਇਕ ਨੇ ਉਹਨਾਂ ਦੇ ਉੱਤੇ ਜ਼ਿਆਦਾ ਹੀ ਅੱਖ ਰੱਖਦੇ ਆ। ਹਰੇਕ, ਚਾਹੇ ਉਹ ਬਾਬਾ ਬੰਦਾ ਸਿੰਘ ਬਹਾਦਰ ਹੋਵੇ, ਚਾਹੇ ਉਹ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਹੋਵੇ, ਚਾਹੇ ਕੋਈ ਹੋਰ ਹੋਵੇ, ਉਹਨਾਂ ਸਾਰਿਆਂ ਦੇ ਪਿੱਛੇ ਨੂੰ ਤੁਰ ਪੈਣਗੇ ਜੀ ਤਾਂ ਫਲਾਨੇ ਦਾ ਹਿੰਦੂਆਂ ਚੋਂ ਹੀ ਸੀ ਨਾ ਫਿਰ। ਤੋਂ ਇਸ ਤਰੀਕੇ ਦੇ ਲੋਕਾਂ ਦੇ ਨਾਲ ਜਿਨ੍ਹਾਂ ਦਾ ਅੱਜ ਦੀ ਤਰੀਕ 'ਚ ਵਾਹ ਪਿਆ ਹੋਇਆ ਸਿੱਖਾਂ ਦਾ, ਉਹ ਬਹੁਤ ਕਸੂਤੇ, ਬਹੁਤ ਭੈੜੇ ਤੇ ਬੜੇ ਗਲਤ ਮਾਹੌਲ ਦੇ ਵਿੱਚ ਉਲਝੇ ਹੋਏ ਲੋਕ ਨੇ ਤੇ ਉਹਨਾਂ ਨੂੰ ਸਮਝ ਨਹੀਂ ਲੱਗਦੀ ਕਿ ਇਸ ਤਰ੍ਹਾਂ ਦੇ ਲੋਕਾਂ ਦੇ ਨਾਲ ਕਿਵੇਂ ਨਜਿੱਠੀਏ। ਹੁਣ ਆਪਣੇ ਧਰਮ ਦਾ ਇੱਕ ਅਸੂਲ ਆ, ਇੱਕ ਸਿਧਾਂਤ ਆ, ਇਹ ਸਿੱਖ ਕਦੇ ਵੀ ਗੁਰੂ ਸਾਹਿਬਾਨ ਦੀ ਰੀਸ ਨਹੀਂ ਕਰ। ਸਾਡੇ ਤਾਂ ਫਿਲਮਾਂ ਦੇ ਰੌਲੇ ਪਏ ਨੇ, ਹੁਣੇ ਕਿੰਨੇ ਰੌਲੇ ਪਏ ਨੇ। ਆ ਜਿਹੜੀ ਜੋ ਬੋਲੇ ਸੋ ਨਿਹਾਲ ਫਿਲਮ ਤੋਂ ਬਾਅਦ ਵਿੱਚ ਇੱਕ ਆਈ ਸੀ ਨਾਨਕ ਸ਼ਾਹ ਫਕੀਰ, ਉਹ ਬੀਜੇਪੀ RSS ਦਾ ਬੰਦਾ ਸੀ, ਹਰਿੰਦਰ ਸਿੱਕਾ। ਉਹਨੇ ਇੱਕ ਫਿਲਮ ਬਣਾ ਕੇ ਪੂਰਾ ਛਲ ਕਪਟ ਕਰਕੇ ਸਿੱਖਾਂ ਨੂੰ ਭਰਮਾਉਣਾ ਚਾਹਿਆ ਵੀ ਨਾਲੇ ਪੈਸੇ ਬਟੋਰੋ ਇਹਨਾਂ ਤੋਂ, ਨਾਲੇ ਇਹਨਾਂ ਨੂੰ ਕਿਰਾਏ ਪਾਓ। ਤੇ ਉਸ ਫਿਲਮ ਦੇ ਰੌਲੇ ਗੋਲੇ ਨੇ ਗੈਰ ਸਿੱਖਾਂ ਨੂੰ ਵੀ ਇਹ ਦੱਸਦੀ, ਗੋਰੇ ਕਾਲੇ ਜਿਹੜੇ ਹੋਰ ਅੱਡ ਮੁਲਕਾਂ 'ਚ, ਅਗਲਾ ਪੁੱਛਦਾ ਅੱਜ ਦੇ ਜ਼ਮਾਨੇ 'ਚ ਸਕਿੰਟ 'ਚ ਅਗਲਾ ਗੱਲ ਸਮਝ ਲੈਂਦਾ ਵੀ ਚੱਕਰ ਕੀ ਆ ਯਾਰ, ਰੌਲਾ ਕਦੋਂ ਪਿਆ ਹੋਇਆ। ਤੇ ਉਹ ਚੱਕਰ ਦੇ ਵਿੱਚ ਅੱਛਾ ਉਹ ਕਹਿੰਦੇ ਵੀ ਠੀਕ ਆ, ਜਦੋਂ ਇਹਨਾਂ ਦਾ ਧਰਮ ਦਾ ਸਿਧਾਂਤ ਆ ਕਿ ਗੁਰੂ ਸਾਹਿਬਾਨ ਦਾ ਕਿਰਦਾਰ ਕੋਈ ਮਨੁੱਖ ਨਹੀਂ ਨਿਭਾ ਸਕਦਾ ਤੇ ਇਹਨਾਂ ਦਾ ਹੱਕ ਆ, ਫਿਰ ਇਹ ਚੰਗੇ ਨੇ, ਸਿੱਖ ਵਧੀਆ ਕਰਦੇ ਆ ਜਦੋਂ ਵਿਰੋਧ ਕਰ ਰਹੇ। ਪਰ ਤੁਸੀਂ ਦੇਖੋ
ਵੀ ਹਿੰਦੂ ਭਾਈਚਾਰੇ ਨੂੰ ਇਹਦੀ ਕਿੰਨੀ ਕੌੜ ਆ। ਉਹਨਾਂ ਨੇ ਕੀ ਕੀਤਾ ਕਿ ਇੱਥੇ ਮੱਧ ਪ੍ਰਦੇਸ਼ ਦੇ ਵਿੱਚ ਇੱਕ ਬੰਦੇ ਨੂੰ ਉਹੋ ਜਿਹਾ ਬਣਾਇਆ ਜਿਹੋ ਜਿਹਾ ਕਾਲਪਨਿਕ ਚਿੱਤਰ ਪਹਿਲੀ ਪਾਤਸ਼ਾਹੀ ਦਾ ਦੁਨੀਆ 'ਚ ਪ੍ਰਚਲਿਤ, ਤੇ ਹਿੰਦੂਆਂ ਨੇ ਉਹਨੂੰ ਪੈਰਾਂ 'ਚ ਖੜਾਵਾਂ ਪਵਾ ਕੇ ਗੁਰੂ ਗ੍ਰੰਥ ਸਾਹਿਬ ਦੇ ਵੱਲ ਤੋੜ ਕੇ ਲਿਆਂਦਾ, ਜੁੱਤੀ ਸਮੇਤ। ਪੈਰਾਂ 'ਚ ਖੜਾਵਾਂ ਨਹੀਂ ਜਿਹੜੀਆਂ, ਲੋਕ ਉਹਦੇ ਮਗਰ ਤੁਰੇ ਆਉਂਦੇ ਆ ਨਾਲੇ ਜੇ, ਤੇ ਉਹਨੂੰ ਕੁਰਸੀ ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਿਠਾ ਕੇ ਉਹਦੀ ਬੜੀ ਜੈ ਜੈਕਾਰ ਕੀਤੀ। ਫਿਰ ਉਹਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ ਵੀ ਸਿੱਖਾਂ ਦੀਆਂ ਚੀਕਾਂ ਪੈਣਗੀਆਂ। ਤੇ ਸਿੱਖ ਕੌਮ ਦਾ ਇਹਨਾਂ ਦਿਨਾਂ ਦੇ ਵਿੱਚ ਜਿਹੋ ਜਿਹਾ ਮਰਜ਼ੀ ਹਾਲ ਆ, ਪਰ ਉਹਨਾਂ ਨੇ ਆਪਦੀ ਜ਼ਿੰਮੇਵਾਰੀ ਨਿਭਾਈ। ਪਹਿਲਾ ਰੌਲਾ ਪਿਆ ਵੀ ਉਹ ਤਾਂ ਜੀ ਉਲਹਾਸ ਨਗਰ ਪੂਨੇ, ਪਹਿਲਾਂ ਤਾਂ ਗੱਲ ਚਲੋ ਇਹ ਬਣ ਗਈ ਵੀ ਖਣੀ ਉਹ ਪੂਨੇ ਕੋਲ ਦਾ ਉਲਹਾਸ ਨਗਰ ਦਾ, ਫਿਰ ਸਮਝ ਲੱਗੀ, ਫਿਰ ਪਤਾ ਲੱਗਿਆ ਵੀ ਨਹੀਂ, ਉਹ ਤਾਂ ਮੱਧ ਪ੍ਰਦੇਸ਼ ਦਾ ਮਸਲਾ। ਤਾਂ ਮੱਧ ਪ੍ਰਦੇਸ਼ ਦੇ ਵਿੱਚ ਉਸ ਬੰਦੇ ਨੂੰ ਜਾਂ ਸਾਰੇ ਹਿੰਦੂ ਭਾਈਚਾਰੇ ਨੂੰ ਪੂਰੀ ਤਰ੍ਹਾਂ ਪਤਾ ਵੀ ਅਸੀਂ ਇਹ ਕਰਤੂਤ ਕਰਕੇ ਸਿੱਖਾਂ ਨੂੰ ਚੜਾਵਾਂਗੇ, ਪਰ ਅਗਲਿਆਂ ਦੇ ਮਗਰ ਭਾਰਤ ਮਾਤਾ ਖੜੀ ਆ, ਚੱਕੀ ਹੋਈ ਲੰਬੜਾਂ ਦੀ ਘੁੱਗੀ ਕਾਂ ਦੇ ਬਰਾਬਰ ਬੋਲੇ। ਜਦੋਂ ਕਿਸੇ ਦੇ ਮਗਰ ਨਿੱਕਾ ਜਿਹਾ ਥਾਣੇਦਾਰ ਜਾਂ ਹੌਲਦਾਰ ਪੰਪ ਮਾਰ ਦੇਵੇ, ਉਹ ਸਾਰੇ ਪਿੰਡ ਨੂੰ ਟਿਕਣ ਨਹੀਂ ਦਿੰਦਾ। ਇੱਥੇ ਜਦੋਂ ਇਹਨਾਂ ਨਾਲਿਆਂ ਭੋਲਿਆਂ ਦੇ ਮਗਰ ਇੰਡੀਅਨ ਸਟੇਟ ਸਿਸਟਮ ਖੜਾ, ਅਗਲੇ ਪ੍ਰਵਾਹ ਕਰਦੇ ਆ ਕਿਸੇ ਦੀ, ਪੂਰਾ ਗਹਿਣ ਮਿੱਥ ਕੇ ਵੀ ਅਸੀਂ ਆਪੇ ਬਚਾਵਾਂਗੇ। ਸੋ ਜਿਹੜੇ ਉਹਨਾਂ ਦੇ ਏਜੰਟ ਨੇ ਹੁਣ ਉਹ ਪੂਰੀ ਤਰ੍ਹਾਂ ਸਰਗਰਮ ਨੇ, ਕਿਉਂਕਿ ਸਿੱਖ ਨੌਜਵਾਨੀ ਸੋਸ਼ਲ ਮੀਡੀਆ ਤੇ ਆਪਦੇ ਜਜ਼ਬਾਤਾਂ ਦਾ ਪ੍ਰਗਟਾਵਾ ਕਰ ਰਹੀ ਆ। ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ। ਹੁਣ ਫਿਕਰ ਪਿਆ ਹੋਇਆ ਵੀ ਕੋਈ ਉਹਨੂੰ ਊਨਾ ਕੂੰਦਾ ਕਰ ਦੇਵੇ, ਕਿਉਂਕਿ ਜਦੋਂ ਕਿਤੇ ਬੇਅਦਬੀ ਅੱਖਰ ਆਉਂਦਾ ਨਾ, ਸਿੱਖ ਦੇ ਦਿਲ ਦਿਮਾਗ 'ਚ ਇੱਕੋ ਫੋਟੋ ਘੁੰਮਦੀ ਆ ਜਿਹਦੇ 'ਚ ਮੱਸੇ ਰੰਗੜ ਦਾ ਸਿਰ ਨੇਜੇ ਉੱਤੇ ਟੰਗਿਆ ਹੋਇਆ। ਤੋ ਇਸ ਗੱਲ ਦੇ ਬਾਅਦ ਵਿੱਚ ਹੁਣ ਕਹਿੰਦੇ ਜੀ ਅਸੀਂ ਮਾਫੀ ਮੰਗ ਲੈਂਦੇ ਆ, ਸਾਤੋਂ ਗਲਤੀ ਹੋ ਗਈ। ਸ਼੍ਰੋਮਣੀ ਕਮੇਟੀ ਵਾਲਿਆਂ ਨੇ ਵੀ ਉੱਥੇ ਕਾਰਵਾਈ ਕੀਤੀ ਆ, ਹੋਰ ਵੀ ਕਾਰਵਾਈ ਤਾਂ ਕਰਨੀ ਪੈਣੀ ਆ। ਜੇ ਕੋਈ ਕਵੇ ਵੀ ਇਹ ਸੰਸਥਾਵਾਂ ਜਿਹੜੀਆਂ ਨੇ ਵੀ ਇਹ ਦਿਲੋਂ ਕਰਦੀਆਂ, ਜੇ ਦਿਲੋਂ ਕਰਦੀਆਂ ਹੁਣ ਤਾਂ ਇਹ ਜ਼ਰੂਰਤ ਹੀ ਨਾ ਪਵੇ ਉਹਨਾਂ ਦੀ। ਸੋ ਅਸਲ ਵਿੱਚ ਤਾਂ ਇਹ ਆ ਕਿ ਸਿੱਖਾਂ ਦੀਆਂ ਸੰਸਥਾਵਾਂ ਦੇ ਉੱਤੇ ਜਿਹੜੇ ਬੈਠੇ ਆ, ਉਹਨਾਂ ਦਾ ਉਹੋ ਜਿਹਾ ਔਰਾ, ਉਹੋ ਜਿਹਾ ਰੁਤਬਾ, ਉਹੋ ਜਿਹਾ ਹਾਵ ਭਾਵ ਵੀ ਹੈ ਨਹੀਂ ਜਿਹਦੇ ਤੋਂ ਡਰ ਕੇ ਜਿੱਤੋਂ ਅਗਲੇ ਚਾਲੂ ਰਹਿਣ। ਚੇਤੇ ਕਰੋ ਜਦੋਂ ਚਾਬੀਆਂ ਦਾ ਮੋਰਚਾ ਲੱਗਿਆ, ਅੰਗਰੇਜ਼ ਨੇ ਅਖੀਰ ਮੰਨ ਲਿਆ, ਹਕੂਮਤ ਨੇ, ਵੀ ਤੁਹਾਡਾ ਪੱਖ ਠੀਕ ਆ ਜੀ, ਸਾਡੇ ਕੋਲੇ ਨਹੀਂ ਚਾਬੀਆਂ, ਤਾਂ ਸਿੱਖਾਂ ਕੋਲੇ ਚਾਹੀਦੀਆਂ। ਇਸ ਮਾਹੌਲ ਦੇ ਵਿੱਚ ਤਾਂ ਸਾਡੇ ਭਾਈਚਾਰੇ ਨੇ ਇਹ ਨਹੀਂ ਕੀਤਾ ਵੀ ਚਲੋ ਜੀ ਪ੍ਰਧਾਨ ਸਾਹਿਬ, ਅਕਾਲੀ ਦਲ ਦੇ ਪ੍ਰਧਾਨ ਜੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੀ, ਬੈਠੋ ਗੱਡੀਆਂ 'ਚ ਤੇ ਤੁਸੀਂ ਡੀਸੀ ਕੋਲੋਂ ਚਾਬੀਆਂ ਫੜ ਲਿਆਓ। ਸਾਡੇ ਭਾਈਚਾਰੇ ਨੇ ਉਸ ਮੌਕੇ ਆ ਵੀ ਤੁਹਾਡੀ ਗਲਤੀ ਹੈ ਨਾ, ਕਹਿੰਦੇ ਅੰਗਰੇਜ਼ ਸਰਕਾਰ ਨੇ ਮੰਨਿਆ ਵੀ ਸਾਡੀ ਗਲਤੀ ਹੈ। ਕਹਿੰਦੇ ਜੇ ਗਲਤੀ ਕੀਤੀ ਆ, ਆਓ ਦਰਬਾਰ ਸਾਹਿਬ, ਅਸੀਂ ਸਾਰੇ ਖੜਦੇ ਆ, ਇੱਥੇ ਆ ਕੇ ਚਾਬੀ ਦੇ ਜਾਓ, ਆਪਦੀ ਗਲਤੀ ਸੁਧਾਰ ਲਓ। ਤੇ ਕਿੱਡਾ ਰੁਤਬਾ ਹੋਊਗਾ ਉਸ ਮੌਕੇ ਖਾਲਸਾ ਪੰਥ ਦਾ, ਕਿੱਡੀ ਵੱਡੀ ਸ਼ਾਨ ਸੀ ਉਸ ਟਾਈਮ ਅੰਗਰੇਜ਼ ਦੀ, ਜਿਹਦੇ ਰਾਜ ਵਿੱਚ ਕਹਿੰਦੇ ਸੂਰਜ ਨਹੀਂ ਛਿਪਦਾ। ਪਰ ਜਦੋਂ ਤੁਸੀਂ ਸਹੀ ਹੋਵੋ, ਜਦੋਂ ਤੁਹਾਡਾ ਅੰਦਰਲਾ ਸੱਚਾ ਸੁੱਚਾ ਹੋਵੇ, ਤੁਹਾਡੇ ਕੋਲੇ ਤੋਪਾਂ ਬੱਬਾ, ਤੁਹਾਡੇ ਕੋਲ ਕੋਈ ਫੌਜਾਂ ਦੀ ਲੋੜ ਨਹੀਂ ਹੈਗੀ ਉਸ ਟਾਈਮ, ਤੁਹਾਡੇ ਇਕੱਲੇ ਮਨੁੱਖ ਦੇ ਅੰਦਰ ਵੀ ਮਤਲਬ ਤਾਕਤ ਹੁੰਦੀ ਹੈ ਸੱਚ ਦੀ, ਇੱਕ ਬੜੀ ਵੱਡੀ ਤਾਕਤ। ਉਹ ਤਾਕਤ ਤੁਹਾਡੇ ਉੱਚੇ ਸੁੱਚੇ ਕਿਰਦਾਰ ਤੋਂ, ਤੁਹਾਡੇ ਕੌਮ ਦੇ ਉੱਚੇ ਸੁੱਚੇ ਪੱਖ ਤੋਂ ਜਦੋਂ ਝਲਕਦੀ ਆ, ਉਸ ਟਾਈਮ ਫਿਰ ਕੀ ਨਿਕਲਦਾ ਮੂੰਹ ਚੋਂ? ਜਿਵੇਂ ਅੰਗਰੇਜ਼ ਨੇ ਉਦੋਂ ਕਿਹਾ, ਠੀਕ ਆ ਜੀ, 7 ਵਚਨ। ਅੰਗਰੇਜ਼ ਸਰਕਾਰ ਦਾ ਨੁਮਾਇੰਦਾ ਦਰਬਾਰ ਸਾਹਿਬ ਪਹੁੰਚ ਕੇ ਚਾਬੀਆਂ ਉੱਥੇ ਫੜਾਉਣ ਪਹੁੰਚਿਆ ਸੀ। ਤੇ ਅੱਜ ਡੀਸੀ ਕੋਲੇ ਵੀ ਕਿਸੇ ਕੌਮੀ ਮਸਲੇ ਲਈ ਸਾਡਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚਲੇ ਜਾਵੇ, ਡੀਸੀ ਦਫ਼ਤਰ ਛੱਡ ਕੇ ਮਗਰਲੇ ਪਾਸੇ ਦੀ ਚਲੇ ਜਾਂਦਾ ਵੀ ਮਿਲਣਾ ਹੀ ਨਹੀਂ। ਜੇ ਕੇਜਰੀਵਾਲ ਕੋਲੇ ਜਾਂਦੇ ਆ, ਜਿਹਨੂੰ ਖਾਲਿਸਤਾਨੀਆਂ ਨੇ ਤੇ ਬਾਹਰਲੇ ਮੁਲਕਾਂ 'ਚ ਬੈਠੇ ਪੰਥਕ ਲੋਕਾਂ ਨੇ ਧੜਾ ਧੜ ਨੋਟ ਦੇ ਕੇ ਕਾਮਯਾਬ ਕੀਤਾ, ਉਹ ਕਹਿੰਦਾ ਮੇਰੇ ਕੋਲੇ ਟਾਈਮ ਨਹੀਂ। ਜੇ ਅਕਾਲੀ ਲੀਡਰਸ਼ਿਪ ਮੋਦੀ ਤੋਂ ਟਾਈਮ ਮੰਗਦੀ ਆ, ਅਮਿਤ ਸ਼ਾਹ ਤੋਂ ਟਾਈਮ ਮੰਗਦੀ ਆ, ਉਹ ਟਾਈਮ ਦੇ ਕੇ ਰਾਜੀ ਨਹੀਂ। ਅੱਜ ਸਾਡੀ ਕੌਮ ਦਾ ਇਹ ਹਾਲ ਕਿਉਂ ਆ? ਕਿਉਂਕਿ ਸਾਡੀ ਕੌਮ ਦੇ ਘੜਮ ਚੌਧਰੀ ਆ ਜਿਹੜੇ
जिन्हां दे पल्ले है नहीं धेला ते करदी मेला मेला। एक वो लोग ने इसे कौम च होए ने ना बाबा जरनैल सिंह करके, ਜਿਹੜੇ ਇਹਨਾਂ ਨੂੰ ਕਹਿੰਦੇ ਸੀ ਇੱਥੇ ਬੈਠੋ ਦਿੱਲੀ ਵਾਲੇ ਚੱਲ ਕੇ ਆਉਣਗੇ ਇੱਥੇ। ਇੱਕ ਇਹ ਨੇ ਜਿਹੜੇ ਜੇ ਉੱਥੇ ਜਾਣ ਅਗਲੇ ਤਾਂ ਵੀ ਨਹੀਂ ਕੋਈ ਬਾਤ ਪੁੱਛਦੇ। ਉਹ ਜਿਹੜਾ ਇਹ ਮਸਲਾ ਬਣਿਆ ਇਹ ਸ਼੍ਰੋਮਣੀ ਕਮੇਟੀ ਨੇ ਜੀ ਆਹ ਕਰਤਾ ਵਾਹ ਕਰਤਾ ਜੀ, ਉਹ ਜਾਣਗੇ ਜੀ ਉਹ ਆਉਣਗੇ ਜੀ, ਇਹ ਗੱਲਾਂ ਦਾ ਸਾਰੀਆਂ ਦਾ ਮੋਟਾ ਜਿਹਾ ਇਹ ਆ ਕਿ ਜਦੋਂ ਉਹਨਾਂ ਨੇ ਪਹਿਲੀ ਪਾਤਸ਼ਾਹੀ ਦਾ ਸਾਂਗ ਰਚਾਇਆ ਉਦੋਂ ਵੀ ਉਹਨਾਂ ਨੂੰ ਪਤਾ ਸੀ ਕਿ ਇੱਥੇ ਤੱਕ ਗੱਲ ਜਾਊਗੀ ਤੇ ਮਾਫੀ ਮੰਗ ਕੇ ਸੁਰਖਰੂ। ਜਿਹੜੇ ਭਰਾਵਾਂ ਨੂੰ ਜਿਹੜੇ ਸਰੋਤਿਆਂ ਨੂੰ ਮੇਰੀ ਇਸ ਗੱਲ ਤੋਂ ਥੋੜੀ ਜਿਹੀ ਤਕਲੀਫ ਆ, ਕਿਉਂਕਿ ਸਾਡੇ ਬਹੁਤ ਸਾਰੇ ਬੰਦੇ ਕਮੈਂਟ ਜਦੋਂ ਕਰਦੇ ਆ ਨਾ ਉਦੋਂ ਪਤਾ ਲੱਗ ਜਾਂਦਾ ਵੀ ਸਾਡਾ ਮੇਰਾ ਟੀਕਾ ਸਹੀ ਲੱਗ ਰਿਹਾ ਤੇ ਉਹਨਾਂ ਦੀ ਚੀਕ ਦੱਸ ਦਿੰਦੀ ਆ ਵੀ ਉਹਨਾਂ ਦੀਆਂ ਤਾਰਾਂ ਕਿੱਥੇ ਜੁੜੀਆਂ ਹੋਈਆਂ। ਜਿਨ੍ਹਾਂ ਨੂੰ ਇਹ ਲੱਗਦਾ ਕਿ ਇਹ ਗੱਲ ਠੀਕ ਨਹੀਂ, ਬੜੀ ਵੱਡੀ ਤੋਪ ਚੱਲੂਗੀ ਉਸ ਬੰਦੇ ਉੱਤੇ ਜਿਹਨੇ ਸਿੱਖ ਕੌਮ ਦਾ ਜਲੂਸ ਕੱਢਿਆ, ਜਲੀਲ ਕੀਤਾ, ਕੌਮ ਨੂੰ ਨਿਸ਼ਾਨਾ ਬਣਾਇਆ, ਪਹਿਲੀ ਪਾਤਸ਼ਾਹੀ ਦੀ ਨਕਲ ਕੀਤੀ ਆ, ਜਾਂ ਉਹ ਸਾਰੇ ਟੋਲੇ ਬਾਰੇ ਜਿਹਨੂੰ ਲੱਗਦਾ ਵੀ ਉਹਨਾਂ ਤੇ ਖਣੀ ਕੀ ਹੋ ਜਾਣਾ। ਉਹਨਾਂ ਨੂੰ ਮੈਂ ਗੱਲ ਪੁੱਛਦਾ, ਆ 1.5 ਮਹੀਨਾ ਪਹਿਲਾਂ ਇੱਕ ਜਨਾਨੀ ਸੀ ਕੋਈ ਮਕਵਾਨਾ ਮਕਬੂਨਾ, ਉਹ ਆਈ ਇੱਥੇ ਦਰਬਾਰ ਸਾਹਿਬ ਚ ਟੰਗਾ ਉੱਤੇ ਨੂੰ ਕਰਕੇ ਖੜੀ ਹੋ ਗਈ। ਸਾਰੇ ਭਾਰਤ ਦਾ ਲਾਲਾ ਉਹਦੇ ਹੱਕ ਚ ਸੀ, ਸਿੱਖ ਪਿੱਟ ਕੇ ਮਰ ਗਏ। ਕੀ ਕਰ ਲਿਆ ਜੀ ਸਾਡੀ ਲੀਡਰਸ਼ਿਪ ਨੇ? ਕਿਉਂ ਨਹੀਂ ਕਰ ਸਕੀ? ਇੱਕ ਤਾਂ ਕੀ ਕਰ ਲਿਆ, ਜੇ ਹੋਇਆ ਨਹੀਂ ਤਾਂ ਕਿਉਂ ਨਹੀਂ ਕਰ ਸਕੀ? ਇਹੀ ਉਹ ਗੱਲ ਆ ਜੀ ਤੋਂ ਅਸੀਂ ਪਿੱਟਦੇ ਆ ਕਿ ਬਾਦਲ ਕਿਆ ਨੇ ਕੌਮ ਦਾ ਨਾਸ਼ ਮਾਰ। ਇਹਨਾਂ ਨੇ ਸਾਡੀ ਸਾਰੀਆਂ ਸਿੱਖ ਸੰਸਥਾਵਾਂ ਦੇ ਉੱਤੇ ਉਹ ਬੰਦੇ ਇੰਨੇ ਛੋਟੇ ਕੱਦ ਦੇ ਲਿਆ ਬਿਠਾਏ, ਇਹਨਾਂ ਨੂੰ ਆਪਦਾ ਸੀ ਵੀ ਸਾਡੇ ਜੀ ਹਜ਼ੂਰੀਏ ਚਾਹੀਦੇ। ਹੁਣ ਜਦੋਂ ਇਹਨਾਂ ਦੀ ਪੂਰੀ ਚੱਲਦੀ ਗਈ, ਇਹ ਉਦੋਂ ਕਹਿੰਦੇ ਹੁੰਦੇ ਸੀ ਕਿਹੜਾ ਪੰਥ? ਅਸੀਂ ਹੋਈ ਪੰਥ, ਦੱਸੋ ਕਿਹੜਾ ਪੰਥ? ਇਹ ਦੇਖੋ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਰਾਮਾਤ। ਅੱਜ ਇਹਨਾਂ ਦੇ ਹੀ ਥਾਪੇ ਹੋਏ ਨੇ ਗਿਆਨੀ ਹਰਪ੍ਰੀਤ ਸਿੰਘ, ਇਹਨਾਂ ਦੇ ਹੀ ਥਾਪੇ ਹੋਏ ਨੇ ਜਥੇਦਾਰ ਰਘਵੀਰ ਸਿੰਘ। ਕੱਲ ਉੱਥੋਂ ਭਾਈ ਬਲਵੰਤ ਸਿੰਘ ਰਾਜੋਆਣੇ ਦੇ ਘਰੇ, ਕਿਉਂਕਿ ਉਹਨਾਂ ਦੇ ਭਰਾ ਭਾਈ ਕੁਲਵੰਤ ਸਿੰਘ ਉਹਨਾਂ ਦੇ ਭੋਗ ਸੀਗਾ, ਉੱਥੋਂ ਇਹ ਸਾਰੇ ਇੱਥੇ ਇਕੱਠੇ ਹੋ ਗਏ ਅੰਮ੍ਰਿਤਸਰ ਜਥੇਦਾਰ ਰਘਵੀਰ ਸਿੰਘ ਦੇ ਘਰੇ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਧਾਮੀ, ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਭੂੰਦੜ, ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਰਘਵੀਰ ਸਿੰਘ, ਇਹ ਇਕੱਠੇ ਹੋ ਗਏ। ਮੀਡੀਆ ਚ CID ਚ ਆਲੇ ਦੁਆਲੇ ਰੌਲਾ ਪੈ ਗਿਆ ਹੱਥ ਨੇ ਜੀ ਬਈ ਜੀ ਇਹ ਕਿਤੇ ਜਿਹੜਾ ਜਥੇਦਾਰ ਇਕੱਠੇ ਹੋਏ ਨੇ ਤਨਖਾਹ ਵਾਲਾ ਮਸਲਾ ਜਿਹੜਾ ਉਹਦੇ ਬਾਰੇ ਕੋਈ ਗੱਲ ਬਣ ਰਹੀ, ਬੜਾ ਖਲਾਰਾ ਪਿਆ ਜੀ। ਪਰ ਗੱਲ ਇਹ ਆ ਕਿ ਪਹਿਲਾਂ ਜੋ ਬਾਦਲ ਪਰਿਵਾਰ ਚਾਹੁੰਦਾ ਸੀ ਉਹ ਇਹ ਜਥੇਦਾਰ ਆਰਾਮ ਨਾਲ ਕਰ ਦਿੰਦੇ ਸੀ ਤੇ ਢਕੀ ਰਿੱਝਦੀ ਸੀ, ਜਿਵੇਂ ਮੁਹਾਵਰਾ ਨਾ ਢਕੀ ਰਿੱਝੇ ਤੇ ਕੋਈ ਨਾ ਬੁੱਝੇ। ਇਸੇ ਰੌਂ ਵਿੱਚ, ਇਸੇ ਵਹਿਮ ਵਿੱਚ ਵਿਰਸਾ ਸਿੰਘ ਬਲਟੋਹਾ ਨੇ ਇਹਨਾਂ ਨੂੰ ਕਿਹਾ ਹੋਣਾ ਵੀ ਜੇ ਯਾਰ ਉਹਨਾਂ ਨੇ ਚਿੱਠੀ ਦੇ ਵੀ ਦਿੱਤੀ ਆ ਬਾਗੀ ਅਕਾਲੀਆਂ ਨੇ, ਐਡੀ ਕਿਹੜੀ ਗੱਲ ਆ, ਸੁਖਬੀਰ ਸਿੰਘ ਚੱਲ ਉੱਥੇ ਲਿਖ ਕੇ ਦੇ ਵੀ ਜਿਹੜਾ ਕੁਝ ਕਰਨਾ ਮੇਰੇ ਨਾਲ ਕਰ ਲਓ, ਮੈਂ ਸਾਰੇ ਗੁਨਾਹ ਮੰਨਦਾ। ਇਹਨਾਂ ਨੇ ਜਦੋਂ ਉਹ ਆਇਆ ਤੇ ਤਨਖਾਹੀਆ ਕਰਾਰ ਦੇਤਾ। ਤਨਖਾਹੀਆ ਕਰਾਰ ਦੇਣ ਮੌਕੇ ਵੀ ਸੁਖਬੀਰ ਸਿੰਘ ਬਾਦਲ ਨੂੰ ਲੱਗਦਾ ਰਿਹਾ ਵੀ 2-4 ਦਿਨ ਬਾਅਦ ਇੱਥੇ ਭਾਂਡੇ ਮਾਂਜ ਕੇ ਫਿਰ ਸੁਖਰੂ, ਕਿਉਂਕਿ ਇਦੋਂ ਵੱਡੀ ਤਾਂ ਕੋਈ ਸਜ਼ਾ ਹੈ ਹੀ ਨਹੀਂ, ਕੋਈ ਤਨਖਾਹ ਲੱਗ ਨਹੀਂ ਸਕਦੀ, ਇਹੀ ਹੋਣਾ ਨਾ। ਪਰ ਗੱਲ ਗਈ ਉਲਝ। ਜਦੋਂ ਇਹ ਮਸਲਾ ਬਣਿਆ, ਸਾਰੇ ਖਾਲਸਾ ਪੰਥ ਨੇ ਜੋ ਪ੍ਰਤੀਕਿਰਿਆ, ਜੋ ਆਪਦੇ ਜਜ਼ਬਾਤਾਂ ਦਾ ਪ੍ਰਗਟਾਵਾ ਕੀਤਾ, ਜਥੇਦਾਰਾਂ ਨੂੰ ਚੰਗੀ ਤਰ੍ਹਾਂ ਚਾਨਣ ਹੋ ਗਿਆ ਕਿ ਸਾਡੇ ਨਾਲ ਵੀ ਉਹ ਹੋ ਸਕਦੀ ਹੈ ਜਿਹੜੀ ਗਿਆਨੀ ਗੁਰਬਚਨ ਸਿੰਘ ਨਾਲ ਹੋਈ ਸੀ। ਅਸੀਂ ਕਾਹਤੋਂ ਕਰਵਾਈਏ? ਅਸੀਂ ਕਾਹਤੋਂ ਇਤਿਹਾਸ ਵਿੱਚ ਕਲੰਕ ਖੱਟੀਏ? ਇਸ ਚੱਕਰ ਦੇ ਵਿੱਚ ਪਿਛਲੇ 1.5-2 ਮਹੀਨੇ ਤੋਂ ਤਨਖਾਹ ਨਹੀਂ ਲਾਈ ਜਾਂਦੀ। ਇਹ ਰੌਲਾ ਗੋਲਾ ਇਸ ਲੀਡਰਸ਼ਿਪ ਨੂੰ ਇੰਨਾ ਕੁ ਲੈ ਕੇ ਬਹਿ ਗਿਆ ਵੀ ਅੱਜ ਇਹ ਗੱਲ ਆਪਾਂ ਨੂੰ ਕਹਿਣੀ ਪੈ ਰਹੀ ਹੈ ਕਿ ਜਿਹੜੇ ਸਮਝਦੇ ਸੀ ਕਿ ਕਿਹੜਾ ਪੰਥ, ਅੱਜ ਉਹਨਾਂ ਨੂੰ ਸਮਝ ਲੱਗ ਰਹੀ ਆ ਆਹ ਹੁੰਦਾ ਪੰਥ। ਅੱਜ
ਕਦੇ ਕੋਈ ਤਰਕ, ਕੋਈ ਬਹਾਨਾ, ਕਦੇ ਕੋਈ ਸਾਜ਼ਿਸ਼, ਕਦੇ ਕੋਈ ਦਲੀਲ ਦੇ ਕੇ ਵੀ ਛੇਤੀ ਭਾਂਡੇ ਮਜਵਾ ਲਓ, ਹਾਏ ਸਾਡਾ ਖਹਿੜਾ ਛੱਡੋ। ਪੰਥ ਨੇ ਕੀ ਡਾਂਗ ਮਾਰੀ ਹੈ ਜੀ? ਪੰਥ ਨੇ ਕਿਹੜੀ ਗਾਲ ਕੱਢੀ ਆ? ਪੰਥ ਨੇ ਕਿਹੜੀ ਤੋਪ ਚਲਾਈ ਆ ਬਾਦਲ ਪਰਿਵਾਰ? ਸੁਖਬੀਰ ਸਿੰਘ ਸਿਰਫ ਘਰੇ ਬੈਠਾ ਨਾ, ਘਰੇ ਬੈਠਣ ਦੇ ਉੱਤੇ ਵੀ ਮੌਤ ਪਈ ਆ ਵੀ ਹਾਏ ਆ ਕੀ ਹੋ ਗਈ। ਕੁੱਲ ਮਿਲਾ ਕੇ ਪੰਥ ਦੀ ਸ਼ਕਤੀ ਨੇ, ਖਾਲਸਾ ਪੰਥ ਦੇ ਸਿਧਾਂਤਾਂ ਨੇ, ਬੇਸ਼ੱਕ ਜਥੇਦਾਰਾਂ ਦੇ ਵਿੱਚ ਕੋਈ ਕੱਖ ਕਣ ਹੋਵੇ ਜਾਂ ਨਾ ਹੋਵੇ, ਬੇਸ਼ੱਕ ਬਾਦਲਕਿਆਂ ਦਾ ਪੂਰਾ ਕਬਜ਼ਾ ਹੋਵੇ, ਬੇਸ਼ੱਕ ਇਹ ਸਾਰੇ ਉਹਨਾਂ ਦੇ ਜੀ ਹਜ਼ੂਰੀ ਹੋਣ, ਪਰ ਅੱਜ ਖਾਲਸਾ ਪੰਥ ਦਾ ਰੁਤਬਾ ਇਸ ਸਾਰੇ ਵਰਤਾਰੇ ਦੌਰਾਨ ਬੁਲੰਦ ਹੋ ਕੇ ਇੱਕ ਵਾਰ ਤਾਂ ਦੁਨੀਆ ਨੂੰ ਦੱਸ ਰਿਹਾ ਕਿ ਇੱਥੇ ਚੱਲਦੀ ਪੰਥ ਦੀ ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥ ਦੀ। ਨਹੀਂ ਤਾਂ ਜਿਹੋ ਜਿਹਾ ਹਾਲ ਚਾਲ ਆ, ਤੇ ਜੇਕਰ ਪੰਥ ਦੀ ਕੋਈ ਹੋਵੇ ਹੀ ਨਾ ਸੱਦ ਪੁੱਛ, ਤਾਂ ਹੁਣ ਨੂੰ ਕਦੋਂ ਦੇ ਗਿਆਨੀ ਰਘਵੀਰ ਸਿੰਘ ਹੋਣੀ ਜਾਂ ਚਾਰ ਸਿੰਘ ਸਾਹਿਬਾਨ ਨਾਲ ਬਿਠਾ ਕੇ ਪੰਜੇ ਜਾਣੇ ਕੋਈ ਐਲਾਨ ਕਰ ਦਿੰਦੇ ਵੀ ਐ ਕਰ ਲੋ ਜੀ ਗੱਲ। ਹੁਣ ਹਾਲਾਤ ਇੰਨੇ ਜ਼ਿਆਦਾ ਅੱਗੇ ਚਲੇ ਗਏ ਨੇ ਕਿ ਪਹਿਲੋਂ ਉਹ ਜਿਹੜਾ ਸ਼ਰਮਾ ਸੀ, NK ਸ਼ਰਮਾ, ਉਹਨੇ ਅਸਤੀਫਾ ਦਿੱਤਾ, ਅਨਿਲ ਜੋਸ਼ੀ ਨੇ ਵੀ ਦਿੱਤਾ। ਕੀ ਲਿਖਿਆ ਅਖੇ ਜੀ ਵੀ ਅਸੀਂ ਕਰੀਏ ਕੀ? ਅਕਾਲੀ ਦਲ ਤਾਂ ਪੰਥ ਦੀ ਸਿਆਸਤ ਵਿੱਚ ਉਲਝ ਕੇ ਪੂਰੀ ਤਰ੍ਹਾਂ ਪੰਥਕ ਏਜੰਡੇ ਦੇ ਵਿੱਚ ਫਸਿਆ। ਇਹ ਤਕਲੀਫ ਆ ਜਿਹੜੇ ਹਿੰਦੂ ਭਾਈਚਾਰੇ ਦੇ ਵੱਡੇ ਲੀਡਰਾਂ ਨੂੰ ਲੈ ਕੇ ਸੁਖਬੀਰ ਹੋਣਾ ਨੇ ਪੰਜਾਬ ਦੀ ਸੱਤਾ ਮੰਨਣੀ ਚਾਹੀ। ਉਹ ਕਹਿ ਰਹੇ ਨੇ ਅਸੀਂ ਕੀ ਕਰੀਏ ਜੀ, ਸਾਡੀ ਤਾਂ ਸਿਆਸਤ ਖਤਮ ਹੋਈ ਪਈ ਆ, ਇਹ ਤਾਂ ਜੀ ਪੰਥਕ ਏਜੰਡੇ ਚ ਉਲਝ ਗਏ। ਇਹ ਅਜੀਤ ਦੀ ਸ਼ਬਦਾਵਲੀ ਆ, ਜਿਹੜਾ ਬਾਦਲਕਿਆਂ ਦਾ ਪੱਕਾ ਸਮਰਥਕ ਅਖਬਾਰ ਆ। ਇਹ ਜੀ ਇੰਜ ਲੱਗਦਾ ਸ਼੍ਰੋਮਣੀ ਅਕਾਲੀ ਦਲ ਸਿਰਫ ਧਰਮ ਅਤੇ ਪੰਥਕ ਏਜੰਡੇ ਚ ਉਲਝ ਕੇ ਰਹਿ ਗਿਆ। ਸਿੱਖ ਹੋਵੇ ਕੋਈ ਸਿੱਖ, ਉਹਨੂੰ ਖੁਸ਼ੀ ਹੋਊਗੀ ਵੀ ਸ਼ੁਕਰ ਆ ਅਕਾਲੀ ਦਲ ਪੰਥਕ ਏਜੰਡੇ ਵੱਲ ਮੁੜਿਆ, ਪਰ ਇਹਨਾਂ ਨੂੰ ਤਕਲੀਫ ਇਹ ਆ ਹਿੰਦੂ ਦਾ ਮਾਈਂਡ, ਉਹਨੂੰ ਉਹ ਅਕਾਲੀ ਦਲ ਮਨਜ਼ੂਰ ਆ ਜਿਹੜਾ ਵਿਕਾਸ ਵਕੂਸ ਜੇ ਕਰਕੇ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੇ ਪਾਸੇ ਲੱਗੇ। ਉਹਨਾਂ ਨੂੰ ਇਹ ਨਹੀਂ ਮਨਜ਼ੂਰ ਕਿ ਪੰਥ ਦੀ ਗੱਲ ਕਰਦਾ ਅਕਾਲੀ ਦਲ। ਤੋਂ ਇਸ ਮਾਹੌਲ ਦੇ ਵਿੱਚ ਜਿਹੜਾ ਸਾਡੀ ਕੌਮ ਦਾ ਉਹ ਵਰਗ ਵਾ ਜਿਹਨੂੰ ਹੱਥ ਠੋਕ ਕੇ ਬਣਨ ਦਾ ਚਾਅ, ਜਿਹਨੂੰ ਲੱਗਦਾ ਕਿ ਸਾਡੀ ਮੋਦੀ ਸਾਹਿਬ ਬੜੀ ਕਹਾਣੀ ਸੂਤ ਕਰਨਗੇ, ਇਹੋ ਜਿਹਾ ਇੱਕ ਵਰਗ ਕਦੇ ਕੁਛ ਕਰਕੇ ਸਿੱਖਾਂ ਨੂੰ ਫੇਰ ਉਸੇ ਖੰਡ ਖੂਜੇ ਲਿਜਾ ਕੇ ਸੁੱਟਣਾ ਚਾਹੁੰਦਾ, ਜਿੱਥੋਂ ਨਿਕਲਣ ਦਾ ਰਾਹ ਜਿਹੜਾ ਹੈਗਾ ਇਸ ਮਾਹੌਲ 'ਚ ਬਣ ਰਿਹਾ। ਜਿਹੜੀ ਵੀ ਧਿਰ ਦਿੱਲੀ ਨਾਲ, ਹਿੰਦੂ ਤਵੀ ਫੋਰਸਾਂ ਨਾਲ, ਭਾਰਤ ਦੇ ਫਾਸੀਵਾਦੀ ਏਜੰਡੇ ਨਾਲ ਟੱਕਰ ਲਊਗੀ, ਉਹ ਹੀ ਸਿੱਖ ਕੌਮ ਦਾ ਸਤਿਕਾਰ ਹਾਸਲ ਕਰ ਸਕੂਗੀ। ਆ ਜਿਹੜੇ ਬਾਦਲ ਦਲ ਦੇ ਜਾਂ ਕਿਸੇ ਵੀ ਦਲ ਦੇ ਆਗੂ ਨੇ, ਜੇ ਇਹ ਸੋਚਣ ਵੀ ਅਸੀਂ ਇੱਥੇ ਭਾਂਡੇ ਮਾਰ ਕੇ ਸੁਰਖਰੂ ਹੋ ਜਾਾਂਗੇ, ਏਦਾਂ ਗੱਲ ਨਹੀਂ ਬਣਨੀ। ਭਰੋਸਾ ਬਿਲਕੁਲ ਖਤਮ। ਪੰਥ ਲਈ ਕੁਰਬਾਨੀਆਂ ਕਰਨੀਆਂ ਪੈਣਗੀਆਂ, ਪੰਥ ਲਈ ਕੁਝ ਕਰਕੇ ਦਿਖਾਉਣਾ ਪਊ, ਪੰਥਕ ਏਜੰਡਾ ਅਪਣਾਉਣਾ ਪਊ, ਨਹੀਂ ਤਾਂ ਜਿੱਧਰ ਮਰਜ਼ੀ ਤੁਰੋ ਕੁਛ ਨਹੀਂ ਪਾਉਣਾ। ਤੇ ਅਗਲੀ ਗੱਲ ਇੱਕ ਹੋਰ ਕਹਿ ਕੇ ਸਮਾਪਤੀ ਵਾਲੇ ਪਾਸੇ ਨੂੰ ਆਵਾਂਗੇ, ਉਹ ਇਹ ਹੈ ਕਿ ਬਹੁਤ ਸਾਰੇ ਇੱਥੇ ਬੰਦੇ ਤੁਰੇ ਫਿਰਦੇ ਆ ਜਿਹੜੇ ਕਹਿੰਦੇ ਆ ਜੀ ਤੁਹਾਨੂੰ ਉਹਨਾਂ ਦੇ ਕੀਤੇ ਹੋਏ ਕੰਮ ਨਹੀਂ ਦਿਖਦੇ। ਤੁਸੀਂ ਭੁੱਲ ਹੀ ਗਏ ਹੋ ਕਿ ਇਹੀ ਸੁਖਬੀਰ ਸਿੰਘ ਬਾਦਲ ਆ ਜਿਹਨੇ BJP ਦਾ ਕੁਛ ਨਹੀਂ ਸੁਣਿਆ ਤੇ ਚੁੱਪ ਕਰਕੇ ਇੱਥੇ ਸ਼ਹੀਦੀ ਯਾਦਗਾਰ ਬਣਾਈ ਹੈ। ਉਹਨੇ ਜੀ ਚੱਪੜ ਚਿੜੀ ਯਾਦਗਾਰ ਬਣਾਈ, ਉਹਨੇ ਜੀ ਇੱਥੇ ਕਰਤਾਰਪੁਰ ਕੋਲੇ ਯਾਦਗਾਰ ਬਣਾਈ, ਉਹਨੇ ਜੀ ਫਲਾਣ ਕਰਤਾ। ਮੈਨੂੰ ਇਹ ਦੇਖ ਕੇ ਉਹ ਫਿਲਮ ਜੋਰਾ, ਜਿਹੜੀ ਜੋਰਾ 10 ਨੰਬਰੀ ਆ, ਦੀਪ ਸਿੱਧੂ ਦੀ ਫਿਲਮ ਆ, ਉਹਦਾ ਉਹ ਸੀਨ ਚੇਤੇ ਆ ਜਾਂਦਾ ਜਿੱਥੇ ਅੱਡ ਪਾਰਟੀਆਂ ਵਾਲੇ ਸਾਰੇ ਜਾਣੇ, ਜਦੋਂ ਫਿਲਮ ਦਾ ਜਿਹੜਾ ਨਾਇਕ ਆ ਜੋਰਾ 10 ਨੰਬਰੀ ਆ, ਜਦੋਂ ਉਹ ਐਲਾਨ ਕਰ ਦਿੰਦਾ ਵੀ ਮੈਂ ਸਿਆਸਤ ਵਿੱਚ ਆ ਕੇ ਚੋਣ ਲੜੂੰਗਾ, ਸਾਰੇ ਜਿਹੜੇ ਆਪਸ ਵਿੱਚ ਹੀ ਇੱਕ ਦੂਜੇ ਨਾਲ ਲੜਦੇ ਭਿੜਦੇ ਦਲ ਨੇ, ਉਹ ਲੀਡਰ ਉਹਨਾਂ ਦੇ ਇਕੱਠੇ ਹੋ ਕੇ ਬਹਿ ਜਾਂਦੇ ਆ ਤੇ ਫੈਸਲਾ ਉੱਥੇ ਇਹ ਹੁੰਦਾ ਕਿ ਦੀਪ ਸਿੱਧੂ ਜਿਹੜਾ ਉਹ ਜੋਰਾ 10 ਨੰਬਰੀਆ ਬਣਿਆ ਹੋਇਆ ਵੀ ਉਹਨੂੰ ਕਤਲ ਕਰਨਾ ਪੈਣਾ। ਇਹ ਡਿਸੀਜਨ ਹੁੰਦਾ। ਤੇ ਉਹ ਚੋਣਾਂ ਜਦੋਂ ਹੁੰਦੀਆਂ ਨੇ, ਵੋਟਾਂ ਜਦੋਂ ਹੁੰਦੀਆਂ ਨੇ, ਉਸ ਮੌਕੇ ਉਹਨਾਂ ਦੇ ਜਿਹੜੇ ਡਾਇਲੌਗ ਨੇ ਨਾ, ਇਹ ਤਾਂ ਅੜ ਕੇ ਖੜ ਗਿਆ, ਹੁਣ ਇਹਦਾ ਕੋਈ ਇਲਾਜ ਕਰਨਾ ਪਊ।
ਉਵੇਂ ਹੀ ਜਿਹੜੇ ਆਹ ਸਾਡੇ ਅੱਜ ਅਹਿਸਾਨ ਜਿਹਾ ਬਣਾ ਕੇ ਸਾਡੇ ਤੇ ਦਿਖਾਇਆ ਜਾ ਰਿਹਾ, ਸਾਨੂੰ ਸਾਫ਼ ਪਤਾ ਕਿ ਬਾਬੇ ਧੁੰਮੇ ਨੂੰ ਬਿਠਾ ਕੇ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਤੇ ਬੀਜੇਪੀ ਵਾਲੇ ਮੋਦੀ ਹੁਣੀ, ਅਮਿਤ ਸ਼ਾਹ ਹੁਣੀ, ਇਹ ਰਲ ਕੇ ਖੇਡ ਖੇਡੀ ਗਈ ਹੈ ਕਿ ਜੀ ਤੁਸੀਂ ਬਣਾਓ ਜੂਨ 84 ਦੇ ਸ਼ਹੀਦਾਂ ਦੀ ਯਾਦਗਾਰ, ਇਹਦਾ ਕ੍ਰੈਡਿਟ ਲੈ ਕੇ ਪੰਥ ਵਿੱਚ ਤੁਸੀਂ ਆਪਦੀ ਸਪੇਸ, ਆਪਦੀ ਥਾਂ ਜਿਹੜੀ ਆ ਉਹ ਹਾਸਲ ਕਰੋ ਬਾਬਾ ਜੀ। ਤੇ ਸੁਖਬੀਰ ਬਾਦਲ ਇਹਦਾ ਸਿਆਸੀ ਲਾਹਾ ਲਵੇ ਕਿ ਦੇਖੋ ਜੀ ਕਿੱਡਾ ਘੈਂਟ ਆ ਸੁਖਬੀਰ ਸਿੰਘ ਬਾਦਲ, ਇਹਨੇ ਨਹੀਂ ਪਰਵਾਹ ਕੀਤੀ ਬੀਜੇਪੀ ਦੀ, ਇਹਨੇ ਤਾਂ ਗੱਡ ਕੇ ਪੈਰ ਗੱਡ ਕੇ ਲੜਾਈ ਲੜੀ ਤੇ ਸ਼ਹੀਦੀ ਯਾਦਗਾਰ ਬਣਾ ਕੇ ਦਿਖਾਈ ਆ। ਬੜਾ ਵਿਰੋਧ ਸੀ ਇਹਦਾ। ਤੀਜੇ ਪਾਸੇ ਬੀਜੇਪੀ, ਉਹਨੇ ਪੰਜਾਬ ਦੇ ਵਿੱਚ ਜਿਹੜੇ ਆਪਦੇ ਪਿੱਠੂ ਸੀ, ਹਿੰਦੂ ਸ਼ਿਵ ਸੈਨਾ ਜਾਂ ਹੋਰ ਸਾਰੇ, ਇਹਨਾਂ ਨੂੰ ਕਿਹਾ ਵੀ ਤੁਸੀਂ ਚੁੱਪ ਕਰੋ। ਉਹ ਕਹਿੰਦੇ ਜੀ ਆਪਾਂ ਨੂੰ ਕੀ ਮਿਲੂ, ਜੂਨ 84 ਦੇ ਸ਼ਹੀਦਾਂ ਦੀ ਯਾਦਗਾਰ ਬਣਾ ਕੇ ਬਾਬਾ ਹਰਨਾਮ ਸਿੰਘ ਜੀ ਆਪਦਾ ਵਕਾਰ ਪੰਥ ਵਿੱਚ ਬਹਾਲ ਕਰ ਰਹੇ ਨੇ ਤੇ ਇਹਦੀ ਸਿਆਸੀ ਕੀਮਤ ਜਿਹੜੀ ਆ ਉਹ ਸੁਖਬੀਰ ਬਾਦਲ ਨੂੰ ਮਿਲ ਜਾਣੀ ਹੈ। ਆਪਣੇ ਪੱਲੇ ਕੀ ਆਊ ਹਿੰਦੂਆਂ ਦੇ? ਬੀਜੇਪੀ ਵਾਲੇ, ਆਰਐਸਐਸ ਵਾਲੇ, ਭਾਗਵੇਂ ਬ੍ਰਿਗੇਡ ਵਾਲੇ ਕਹਿੰਦੇ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣਾ ਕਿ ਨਹੀਂ, ਸਿੱਖੀ ਦਾ ਖੋਰਾ ਖੋਜ ਮਿਟਾ ਕੇ ਸਿੱਖੀ ਉੱਤੇ ਬ੍ਰਾਹਮਣਵਾਦੀ ਲੇਪ ਚੜਾਉਣਾ ਕਿ ਨਹੀਂ। ਇਹ ਸਾਰਾ ਕੁਝ ਤਾਂ ਹੋ ਸਕੂਗਾ ਜੇ ਸਿੱਖਾਂ ਵਿੱਚ ਬਾਦਲ ਦਲ ਦੀ ਤੇ ਸਾਡੇ ਜਿਹੜੇ ਏਜੰਟ ਨੇ, ਸਾਡੇ ਜਿਹੜੇ ਪਿੱਠੂ ਨੇ, ਉਹਨਾਂ ਦੀ ਚੱਲਦੀ ਹੋਊਗੀ। ਫੇਰ ਦੇਖੋ, ਸੋ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਵਾਉਣਾ, ਸਿੱਖ ਰਹਿਤ ਮਰਿਆਦਾ ਦੇ ਉੱਤੇ ਅਟੈਕ, ਸਿੱਖੀ ਦੇ ਵੱਖਰੇਪਣ ਦੀ ਹਰ ਨਿਸ਼ਾਨੀ ਮਿਟਾਉਣ ਲਈ ਇਹ ਇੱਕ ਸਾਜ਼ਿਸ਼ ਦੇ ਤਹਿਤ ਭਾਜਪਾ ਨਾਗਪੁਰ, ਦਿੱਲੀ, ਚੰਡੀਗੜ੍ਹ, ਅੰਮ੍ਰਿਤਸਰ ਰਲ ਮਿਲ ਕੇ ਸਿੱਖੀ ਅਤੇ ਸਿੱਖਾਂ ਨਾਲ ਚਾਲਾਂ ਖੇਡ ਰਹੇ ਨੇ। ਇਹਦੇ ਉੱਤੇ ਐਵੇਂ ਨਾ ਚੌੜ ਜੀ ਚਾ ਕੇ ਖੁਸ਼ ਹੋ ਜਾ ਕਰੀਏ ਕਿ ਲੈ ਜੀ ਆਹ ਦੇਤਾ। ਇਹ ਉਵੇਂ ਦੀ ਗੱਲ ਆ ਜਿਵੇਂ ਕੋਈ ਸ਼ੇਰ ਜਿਹੜਾ ਫੜਨਾ ਹੁੰਦਾ ਨਾ, ਜਦੋਂ ਸ਼ੇਰ, ਉਦੋਂ ਬੱਕਰੀ ਬੰਨ ਦਿੰਦੇ ਆ ਜਿਹੜੇ ਸ਼ਿਕਾਰੀ, ਤੇ ਜੇਕਰ ਕੋਈ ਰੌਲਾ ਪਾ ਕੇ ਉਸ ਸ਼ੇਰ ਨੂੰ ਭਜਾ ਦੇਵੇ ਕਿ ਭੱਜ ਜਾ, ਇੱਥੇ ਬੱਕਰੀ ਦੇ ਲਾਲਚ ਵਿੱਚ ਕਿਤੇ ਤੂੰ ਨਾ ਰਗੜਿਆ ਜਾ, ਉਵੇਂ ਇਸ ਮੌਕੇ ਅਸੀਂ ਰੌਲਾ ਪਾਉਂਦੇ ਆ ਕਿ ਜੀ ਸ਼ਹੀਦੀ ਯਾਦਗਾਰ ਬਣਾਤੀ, ਫਲਾਨਾ ਮਿਲ ਗਿਆ, ਧਮਕਾਨਾ ਹੋ ਗਿਆ, ਨਜ਼ਰਬੰਦ ਛੱਡਤੇ। ਇਹਨਾਂ ਚੱਕਰਾਂ ਵਿੱਚ ਆ ਕੇ ਕਿਤੇ ਭਾਰਤੀ ਹਕੂਮਤੀ ਤੰਤਰ ਦਾ ਸ਼ਿਕਾਰ ਨਾ ਬਣ ਜਿਓ, ਬਚ ਕੇ ਰਹੋ ਸਿੰਘੋ। ਜਦੋਂ ਅਸੀਂ ਇਹ ਰੌਲਾ ਪਾਉਂਦੇ ਆ ਤਾਂ ਜਿਹੜੇ ਬੰਦੇ ਭਾਰਤ ਮਾਤਾ ਦੇ ਲਾਡਲੇ ਏਜੰਟ ਬਣੇ ਹੋਏ ਨੇ ਵਿਚਾਰੇ, ਉਹਨਾਂ ਨੂੰ ਤਕਲੀਫ ਹੁੰਦੀ ਆ। ਫਿਰ ਉਹ ਪਿੱਟਦੇ ਨੇ ਕਿ ਤੁਸੀਂ ਤਾਂ ਜੀ ਕੱਟੜਪੰਥੀ ਹੋ, ਤੁਸੀਂ ਇਹ ਨਹੀਂ ਸੋਚਦੇ ਕਿ ਮੋਦੀ ਹੁਣਾਂ ਨੇ ਆਹ ਦਿੱਤਾ, ਬਾਦਲ ਨੇ ਉਹ ਦਿੱਤਾ। ਹੁਣ ਅਸੀਂ ਹੱਸ ਛੱਡਦੇ ਆ ਕਿ ਅੱਜ ਤੱਕ ਕਦੇ ਕਿਸੇ ਨੇ ਇਹ ਦਲੀਲ ਨਹੀਂ ਸੀ ਦਿੱਤੀ ਵੀ ਸ਼ੇਰ ਨੂੰ ਫੜਨ ਲਈ ਕਿਵੇਂ ਬੜਾ ਔਖਾ ਹੋ ਕੇ ਸ਼ਿਕਾਰੀ ਵਿਚਾਰਾ ਜੰਗਲ 'ਚ ਬੱਕਰਾ ਲੈ ਕੇ ਗਿਆ, ਕਿਵੇਂ ਉਹਨੇ ਬੱਕਰਾ ਬੰਨਿਆ। ਤੁਹਾਨੂੰ ਤਾਂ ਬਸ ਇਹ ਆ ਕਿ ਸ਼ੇਰ ਬਚਣਾ ਚਾਹੀਦਾ, ਤੁਹਾਨੂੰ ਇਹ ਉਹਦੀ ਸ਼ਿਕਾਰੀ ਦੀ ਮਿਹਨਤ ਨਹੀਂ ਦਿਖਦੀ। ਤੋ ਸ਼ਿਕਾਰੀ ਦੀ ਮਿਹਨਤ ਦੀ ਜੈ ਜੈਕਾਰ ਕਰਨ ਵਾਲੀ ਬਿਰਤੀ ਆ ਜਿਹੜੀ, ਬਾਂਦਰ ਵਾਲੀ ਬਿਰਤੀ ਆ ਜਿਹੜੀ, ਉਹਨੂੰ ਪਛਾਣੋ। ਉਹ ਬਿਰਤੀ ਜਿਹਦੇ ਮਰਜ਼ੀ ਹੋਵੇ ਉਹ ਮਾੜੀ ਮਾੜੀ ਆ। ਜੇ ਕੋਈ ਜਾਣ ਕੇ ਉਸ ਬਿਰਤੀ ਦੇ ਤਹਿਤ ਪੰਥ ਦਾ ਘਾਣ ਕਰਨਾ ਚਾਹੁੰਦਾ ਤਾਂ ਵੀ ਮਾੜਾ। ਹੁਣ ਦੱਸੋ, ਬੱਕਰੀ ਬੰਨ ਕੇ ਸ਼ੇਰ ਦਾ ਸ਼ਿਕਾਰ ਹੋਣ ਨੂੰ, ਉਵੇਂ ਹੀ ਦਿੱਲੀ ਦਰਬਾਰ, ਹਿੰਦੂ ਤਵੀ ਫੋਰਸਾਂ, ਭਾਰਤੀ ਨਿਜ਼ਾਮ, ਨਾਗਪੁਰ ਵਾਲੇ, ਬਾਈ ਜੀ ਇਹੋ ਜਿਹੇ ਬਾਹਲੇ ਨਹੀਂ ਤਾਂ 2000 ਕੰਮ ਕਰ ਸਕਦੇ ਆ ਜਿਹਦੇ ਨਾਲ ਸਿੱਖ ਮਨਾਂ ਦੇ ਵਿੱਚ ਬੀਜੇਪੀ ਦਾ, ਭਾਗਵੇਂ ਬ੍ਰਿਗੇਡ ਦਾ ਜਿਹੜਾ ਪੱਖ ਆ ਉਹ ਮਜ਼ਬੂਤ ਹੋ ਜੇ। ਜਦੋਂ ਉਹਨਾਂ ਦਾ ਪੱਖ ਮਜ਼ਬੂਤ ਹੋ ਗਿਆ, ਉਦੋਂ ਫਿਰ ਪੰਥਕ ਸੋਚ ਦਾ ਘਾਣ ਕਰਨਾ ਉਹਨਾਂ ਲਈ ਸੌਖਾ, ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣਾ ਸੌਖਾ। ਸੋ ਇੱਕ ਬੱਕਰੀ ਜਿਹੜੀ ਆ, ਜਾਂ ਛੋਲਿਆਂ ਦੀ ਮੁੱਠ ਕਲਾ ਕੇ ਬਾਂਦਰ ਬੰਨਣਾ, ਜਾਂ ਬੱਕਰੀ ਦਿਖਾ ਕੇ ਸ਼ੇਰ ਮਾਰਨਾ, ਇਹ ਅਗਲੇ ਚਾਹੁੰਦੇ ਆ। ਤੇ ਜੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਤਾਂ ਅਸੀਂ ਕਿਵੇਂ ਗਲਤ? ਅਸੀਂ ਆਪਦੀ ਕੌਮ ਨੂੰ ਬਚਾਉਣ ਲਈ ਕਿ ਹਿੰਦੂ ਤਵ ਦੇ ਲੇਖੇ ਲੱਗ ਨਾ ਜਾਈਏ, ਹਿੰਦੂ ਤਵ ਦੇ ਜਾਲ 'ਚ ਨਾ ਫਸ ਜਾਈਏ, ਜੇ ਆਪਦੀ ਡੁਗਡੁਗੀ ਖੜਕਾਉਂਦੇ ਆ ਤਾਂ ਕੀ ਮਾੜਾ। ਸ਼ੁਕਰ ਆ ਸੱਚੇ ਪਾਤਸ਼ਾਹ ਦੇ ਕਿ ਇੰਨੀ ਹਿੰਮਤ ਬਖਸ਼ੀ ਆ, ਇੰਨੀ ਸੁਰਤ ਬਖਸ਼ੀ ਆ ਕਿ ਦੁਸ਼ਮਣ ਦੀ ਚਾਲ ਨੂੰ ਸ਼ਰੇ ਬਾਜ਼ਾਰ ਨੰਗਾ ਕਰ ਸਕਦੇ। ਇਸ ਕੌਮ ਦੇ ਵਿੱਚ ਮਾੜੇ ਤੋਂ ਮਾੜੇ, ਭੈੜੇ ਤੋਂ ਭੈੜੇ, ਗਲਤ ਤੋਂ ਗਲਤ ਵਿਹਾਰ ਕਰਨ ਵਾਲੇ ਬੰਦੇ ਹੋਏ ਹੋਣਗੇ, ਪਰ ਕੌਮ ਨੇ
ਚੇਤੇ ਕਿਹਨਾਂ ਨੂੰ ਰੱਖਣਾ ਹੁੰਦਾ? ਜਿਨ੍ਹਾਂ ਨੇ ਕੌਮ ਪ੍ਰਸਤੀ ਦਿਖਾਈ। ਅਸੀਂ ਨਹੀਂ ਕਹਿੰਦੇ ਕਿ ਅਸੀਂ ਖਾਲਿਸਤਾਨ ਲੈ ਕੇ ਦੇ ਕੇ ਜਾਵਾਂਗੇ, ਅਸੀਂ ਨਹੀਂ ਦਾਅਵਾ ਕਰਦੇ ਕਿ ਅਸੀਂ ਸਾਰੇ ਸਿੱਖਾਂ ਦੇ ਮਸਲੇ ਹੱਲ ਕਰ ਦੇਵਾਂਗੇ, ਪਰ ਸਾਡਾ ਜ਼ਿਕਰ ਉਹਨਾਂ ਚ ਆਊਗਾ ਜਿਨ੍ਹਾਂ ਨੇ ਪੰਥ ਨੂੰ ਬਚਾਉਣ ਲਈ ਆਪਦਾ ਯੋਗਦਾਨ ਪਾਇਆ। ਜਿਵੇਂ ਉਹ ਚਿੜੀ ਕਹਿੰਦੀ ਸੀ ਵੀ ਮੇਰਾ ਨਾਂ ਤਾਂ ਉਹਨਾਂ ਚ ਆਊਗਾ ਨਾ ਜਿਨ੍ਹਾਂ ਨੇ ਜੰਗਲ 'ਚ ਅੱਗ ਬੁਝਾਉਣ ਵਾਲਾ ਕੰਮ ਕੀਤਾ ਸੀ, ਅੱਗ ਲਾਉਣ ਵਾਲਾ ਕੰਮ ਨਹੀਂ ਸੀ ਕੀਤਾ। ਜੇ ਆਪਦੇ ਧਰਮ ਨੂੰ, ਆਪਦੀ ਬੋਲੀ ਨੂੰ, ਆਪਦੇ ਸੱਭਿਆਚਾਰ ਨੂੰ, ਆਪਦੇ ਲੋਕਾਂ ਨੂੰ ਬਚਾਉਣਾ ਗੁਨਾਹ ਹੁੰਦਾ ਤਾਂ ਅਸੀਂ ਗੁਨਾਹਗਾਰ ਹਾਂ। ਜੇ ਆਪਦੇ ਪੰਥ ਦੀ, ਆਪਦੀ ਕੌਮ ਦੀ ਸੇਵਾ ਕਰਨੀ ਅੱਤਵਾਦੀਆਂ ਦਾ ਕੰਮ ਆ, ਅਸੀਂ ਅੱਤਵਾਦੀ ਹਾਂ। ਜੇਕਰ ਦੁਸ਼ਟਾਂ ਦੇ ਖਿਲਾਫ, ਪਾਪੀਆਂ ਦੇ ਖਿਲਾਫ, ਕੌਮ ਦੇ ਜਿਹੜੇ ਗੁਨਾਹਗਾਰ ਨੇ ਉਹਨਾਂ ਦੇ ਖਿਲਾਫ ਬੋਲਣਾ ਮਾੜੀ ਗੱਲ ਹੁੰਦੀ ਆ, ਅਸੀਂ ਮਾੜੇ ਚੰਗੇ ਹਾਂ। ਸਾਨੂੰ ਚੰਗੇ ਬਣਨ ਦਾ, ਤੋਂ ਵਧੀਆ ਹੋਣ ਦਾ ਸਰਟੀਫਿਕੇਟ ਲੈਣ ਦੀ, ਚੰਗੇ ਹੋਣ ਦੀ ਕੋਈ ਲੋੜ ਨਹੀਂ। ਸਾਡੇ ਤੇ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਤੋਂ ਐਵੇਂ ਹੀ ਸੇਵਾ ਲੈਂਦੇ ਰਹਿਣ। ਇੱਥੇ ਸਮਾਪਤੀ ਆ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।